अच्छा मोची सी। 4 नवा सी। अच्छा कपड़े पाए, गहना गट्टा पाया, सारा कुछ पा पू के बड़े सी उन्हें आप ही आप ही उन्होंने बड़े सी हैं कि हिंदुआ आप सिखा दे। जाके जाके खूह सीगा ਉਹਦੇ ਵਿੱਚ ਛਾਲ ਮਾਰ ਦਿੱਤੀ ਪਿਆ ਪੁੱਤਾਂ ਨੂੰ ਪੰਜਾਂ ਨੂੰ अच्छा हाँ वो जी। सारा टब्बर ही मर गया। ਸਾਰਾ ਟੱਬਰ ਦੇ ਵਿੱਚ ਉਹਨਾਂ ਦਾ ਕੋਈ ਨਹੀਂ ਬਚ ਕੇ ਆਇਆ। ਨਹੀਂ ਤੇ ਇੱਕ ਭਰਾ ਤੁਹਾਡਾ ਉੱਥੇ ਵੀ ਮਰਿਆ ਗਿਆ ਸੀ। ਹਾਂ ਉਹ ਛੋਟਾ ਸੀ ਸਭ ਨੂੰ। ਛੋਟਾ ਸੀ। ਚੱਕ ਜੀ ਦਾ ਮਾਰਿਆ ਗਿਆ। ਹਾਂਜੀ ਚੱਕ ਜੀ ਦਾ ਅੱਗ 'ਚ ਮਾਰਿਆ। ਚੱਕ ਕੇ ਜ਼ਿੰਦਾ ਮਾਰਤਾ ਅੱਗ 'ਚ। ਮੈਂ ਬੁੜੀਆਂ ਕੋਠਾ ਛੱਡ ਲਿਆ ਉੱਤੇ ਸਾਰੀਆਂ ਥੱਲੇ ਆ ਗਈਆਂ ਕਿਹਨਾਂ ਨੇ? ਆਪਣੀਆਂ ਬੁੜੀਆਂ ਨੇ ਅੱਛਾ ਉਹ ਕਿਦਾਂ ਸਿੱਟ ਲਿਆ ਉਹਨਾਂ ਨੇ? ਥੰਮੀ ਦਿੱਤੀ ਹੋਈ ਦਿੱਤੀ ਥੰਮੀ ਇਹਦੇ ਦੇ ਹੱਥ ਗਏ ਸਾਨੂੰ ਅਜ਼ਾਵੇ ਮੰਗੇ ਸਾਰੀਆਂ ਅਜ਼ਾਵੇ ਅੱਛਾ ਕਿਸੇ ਦੇ ਹੱਥ ਨਾ ਆਈਏ। ਹਾਂ ਕਿਸੇ ਦੇ ਫਿਰ ਜਦੋਂ ਮਿਸਾਲ ਦੇ ਤੌਰ ਤੇ ਆਮਦ ਰਫਤ ਸ਼ੁਰੂ ਹੋ ਗਈ, ਸਕੂਨ ਹੋ ਗਿਆ, ਹਾਂਜੀ। ਇਹਨਾਂ ਨੇ ਫਿਰ ਆਪਣੇ ਭਾਈ ਨੂੰ ਚਿੱਠੀ ਲਿਖੀ। ਅੱਛਾ ਇੱਕ ਲਿਖੀ, 2 ਲਿਖੀਆਂ, 3 ਲਿਖੀਆਂ ਚਿੱਠੀਆਂ। ਜਦੋਂ ਉਹਨਾਂ ਨੂੰ ਚਿੱਠੀ ਮਿਲੀ ਹੈ ਨਾ, ਹਾਂਜੀ। ਫਿਰ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਭਾਈ ਤੇ ਸਾਡੀ ਭੈਣ ਹਯਾਤ ਹੈ। ਅੱਛਾ ਜ਼ਿੰਦਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਹੈ ਕਿ ਉਹ ਕਿੱਥੇ ਹੈ, ਨਾ ਇਹਨਾਂ ਨੂੰ ਪਤਾ ਸੀ ਸਾਡਾ ਭਾਈ ਕਿੱਥੇ ਹੈ। ਇਹ 48 ਸਾਲ ਹੋ ਗਏ ਨੇ, ਅੱਜ ਭੈਣ ਭਰਾ ਨਹੀਂ ਮਿਲਦੇ। ਹਾਂਜੀ ਸਾਡੇ ਜਿੰਨੇ ਕਲਾਸ ਫੈਲ ਉਹਨਾਂ ਨੇ ਹਰ ਸਾਲ ਫਰਵਰੀ ਦੇ ਵਿੱਚ ਇਕੱਠੇ ਹੁੰਦੇ ਆ। ਅੱਛਾ ਜਿਹੜੇ ਸਾਨੂੰ ਮਾਸਟਰ ਪੜਾਉਂਦੇ ਸੀ ਉਹ ਵੀ ਇਕੱਠੇ ਹੁੰਦੇ ਨੇ ਹਰ ਸਾਲ। ਇਹ ਕਿ ਕਰੋਨਾ ਵਾਲੇ ਨੇ ਸਾਨੂੰ ਇਕੱਠਿਆਂ ਨਹੀਂ ਹੋਣ ਦਿੱਤਾ, ਵਰਨਾ ਅਸੀਂ ਹਰ ਸਾਲ ਜਿੰਨੇ ਵੀ ਆਏ ਨਾ 40-50 ਦੇ ਲੱਗ 5 ਮਿੰਟ ਜਗ੍ਹਾ ਦਿੱਤੀ, ਸਾਨੂੰ ਜਗ੍ਹਾ ਬਣਾ ਕੇ ਦਿੱਤੀ ਉਹਨਾਂ ਨੇ। ਫਿਰ ਅਸੀਂ ਆਪੇ ਹੀ ਫੰਡ ਇਕੱਠਾ ਕਰਕੇ ਤੇ ਬਣਾਉਂਦੇ ਰਹੇ, ਲੇਕਿਨ ਸਾਨੂੰ ਉੱਥੇ ਪ੍ਰੋਬਲਮ ਕੋਈ ਨਹੀਂ ਸੀ, ਮਸਲਾ ਕੋਈ ਨਹੀਂ ਸੀ। ਪਹਿਲੋਂ ਜਦੋਂ 47 ਯਾਨੀ ਮਸਜਿਦ ਨਾ, ਹਾਂ ਜਦੋਂ ਬਿਲਕੁਲ ਸਹੀ ਸੀ, ਅਮਨ ਸੀ ਨਾ, ਉੱਥੇ ਸਾਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ ਸੀ, ਬਲਕਿ ਸਾਨੂੰ ਹਰ ਕਿਸਮ ਦੀ ਉਹ ਸੇਫ ਦਿੰਦੇ ਸਨ। ਬਾਹਰੋਂ ਵੀ ਕੋਈ ਬੰਦਾ ਇਸ ਤਰ੍ਹਾਂ ਦਾ ਜ਼ਿਆਦਤੀ ਕਰਦਾ ਸੀ ਤਾਂ ਉਹ ਸਾਡਾ ਦਫਾ ਕਰਦੇ ਸੀ। ਅੱਛਾ ਲੇਕਿਨ ਉਹ ਜਦੋਂ ਤੱਥਾ ਪਿਆ, ਗਰੁੱਪ ਆਇਆ ਨਾ, ਉਸ ਤੋਂ ਬਾਅਦ ਉਹਨਾਂ ਨੂੰ ਸਾਨੂੰ ਸਮਝਿਆ ਹੀ ਨਹੀਂ। ਅੱਛਾ अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਸ਼ਹਿਰ ਹਾਫਜ਼ਾਬਾਦ ਦੇ ਵਿੱਚ ਬੈਠੀ ਹੈ। ਇੱਥੇ ਅੱਜ ਅਸੀਂ ਇੱਕ ਬਜ਼ੁਰਗਾਂ ਦਾ ਇੰਟਰਵਿਊ ਕਰਨ ਆਏ ਹਾਂ। ਇਹਨਾਂ ਦੇ ਇੱਕ ਭਾਈ ਜੋ ਇੰਡੀਆ ਰਹਿ ਗਏ ਸੀ 47 ਵੇਲੇ, ਉਹਨਾਂ ਦਾ 1 ਸਾਲ ਪਹਿਲੇ ਸਾਮਲ ਸਾਹਿਬ ਨੇ ਇੰਟਰਵਿਊ ਕੀਤਾ ਸੀ ਅਤੇ ਅਸੀਂ ਬੜੀ ਮੁਸ਼ਕਿਲ ਇਹਨਾਂ ਤੱਕ ਪਹੁੰਚੇ। ਇਹਨਾਂ ਦਾ ਬੜੀ ਮੁਸ਼ਕਿਲ ਨੰਬਰ ਲੱਭਿਆ ਅਤੇ ਅੱਜ ਅਸੀਂ ਇਹਨਾਂ ਕੋਲ 47 ਦੀ ਉਹ ਦਰਦਨਾਕ ਸਟੋਰੀ ਸੁਣਾਂਗੇ, ਜਿਹਦੇ ਵਿੱਚ ਇਹਨਾਂ ਦੇ ਖਾਨਦਾਨ ਦੇ ਸਿਰਫ 3 ਜੀਅ ਬਚੇ ਸੀ ਅਤੇ ਬਾਕੀ ਸਾਰੇ ਖਾਨਦਾਨ ਦੇ ਜੀਅ ਉੱਥੇ ਪਿੰਡ ਦੇ ਵਿੱਚ ਹੀ ਕਤਲ ਕਰ ਦਿੱਤੇ ਗਏ। ਆਓ ਮਿਲਦੇ ਇਹਨਾਂ ਬਜ਼ੁਰਗਾਂ ਦੇ ਨਾਲ, ਅਤੇ ਨਾਲ ਇਹਨਾਂ ਦੇ ਬੇਟੇ ਬੈਠੇ ਨੇ, ਉਹਨਾਂ ਦੇ ਕੋਲੋਂ ਸਾਰੀ ਸਟੋਰੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। अस्सलाम वालेकुम जी। ਵਾਲੇਕੁਮ ਸਲਾਮ। ਕੀ ਹਾਲ ਚਾਲ? ਠੀਕ, ਸ਼ੁਕਰ ਅਲਹਮਦੁਲਿਲਾ। ਠੀਕ ਠਾਕ ਹੋ? ਹਾਂਜੀ। ਕੀ ਨਾਮ ਹੈ ਆਪਣਾ? ਮੇਰਾ ਨਾਮ ਮੁਹੰਮਦ ਅਲੀ ਉਸਮਾਨੀ, ਮੁਹੰਮਦ ਅਲੀ ਉਸਮਾਨੀ। ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਪੀਰਾਂ ਦਿੱਤਾ। ਪੀਰਾਂ ਦਿੱਤਾ। ਇਹਨਾਂ ਦੇ ਵਾਲਦ ਸਾਹਿਬ ਦਾ ਨਾਮ ਸੀ ਮੁਹੰਮਦ ਮੁੰਸ਼ੀ। ਮੁਹੰਮਦ ਮੁੰਸ਼ੀ। ਕਿਹੜਾ ਪਿੰਡ ਸੀ ਇਹਨਾਂ ਦਾ ਪਿੱਛੇ? ਇਹਨਾਂ ਦਾ ਆਦੀ ਪਿੰਡ ਦਾ ਨਾਮ ਸੀ ਅੱਛਾ ਤੇ ਆਦੀ ਕੁਲਾਰਾਂ ਦੇ ਉਹਨੂੰ ਆਉਂਦੇ ਸਨ। ਤਹਿਸੀਲ ਨਕੋਦਰ ਸੀ, ਜ਼ਿਲ੍ਹਾ ਜਲੰਧਰ ਸੀ। ਅੱਛਾ ਜ਼ਿਲ੍ਹਾ ਜਲੰਧਰ ਸੀ। ਜ਼ਿਲ੍ਹਾ ਜਲੰਧਰ ਸੀ। ਸਾਡੇ ਨਾਨਾ ਦੀ ਜਲੰਧਰ ਦੇ ਵਿੱਚ ਮਹੱਲਾ ਆਬਾਦਪੁਰਾ, ਜਿੱਥੇ ਇਮਾਮ ਨਸਰ ਦਾ ਦਰਬਾਰ ਹੈ, ਹਾਂਜੀ ਉਸ ਜਗ੍ਹਾ ਦੇ ਵਿੱਚ ਰੈਸ਼ਪਰੀ ਸਨ। ਅੱਛਾ ਇਹ ਸਾਡੇ ਜਿਹੜੇ ਵਾਲਦ ਸਾਹਿਬ ਨੇ, ਇਹ ਨਕੋਦਰ ਦੇ ਨਾਲ ਆਦੀ ਕੁਲਾਰਾਂ ਦੀ ਪਿੰਡ ਹੈ, ਉੱਥੇ ਤਾਇਆ ਸਾਡਾ ਅਜੇ ਵੀ ਮੌਜੂਦ ਹੈ। ਉਹਨਾਂ ਦੇ 2 ਬੇਟੇ ਨੇ, ਬੇਟੀਆਂ ਉੱਥੇ ਵਿਆਹੇ ਨੇ, ਅੱਛਾ। ਕਲਕੱਤੇ ਦੇ ਸਾਰੇ। ਤਾਏ ਤੁਹਾਡਾ ਜੀ ਉਧਰ ਹੀ ਰਹਿ ਗਏ ਸਨ? ਹਾਂਜੀ, ਤਾਇਆ ਜੀ ਸਾਡੇ ਉੱਧਰ ਹੀ ਰਹਿ ਗਏ ਸਨ। ਉਹਨਾਂ ਦਾ ਹਿੰਦੂਆਂ ਨਾਲ ਵਾਹਵਾ ਲੈਕ ਸਲੈਕ ਸੀ, ਉਹਨਾਂ ਨੇ ਉਹਨਾਂ ਨੂੰ ਛੁਪਾ ਲਿਆ ਸੀ। ਅੱਛਾ ਅੱਛਾ। ਉਹਨਾਂ ਨੂੰ ਸੇਫ ਕਰ ਲਿਆ ਸੀ। ਅਸੀਂ ਅੱਜ ਕਹਾਣੀ ਪੁੱਛਣ ਆਏ ਇਹਨਾਂ ਬਜ਼ੁਰਗਾਂ ਦੀ ਕਿ ਇਹਨਾਂ ਦਾ ਜਿਹੜਾ ਪਿੰਡ ਸੀ ਉਹਦੇ ਵਿੱਚ ਬਹੁਤ ਕਤਲੇਆਮ ਹੋਇਆ। ਉਸ ਵੇਲੇ ਸੁਣਿਆ ਇਹਨਾਂ ਦੇ ਵੀ ਖਾਨਦਾਨ ਦੇ ਕਾਫੀ ਜੀਅ ਸ਼ਹੀਦ ਹੋਏ ਉੱਥੇ, ਤੇ ਉਹ ਕਿੱਦਾਂ ਇਹਨਾਂ ਨੇ ਤੁਹਾਨੂੰ ਸਟੋਰੀ ਦੱਸੀ ਕਿ ਕਿੱਦਾਂ ਇਹਨਾਂ ਦਾ ਸਿਰਫ ਭਾਈ ਬਚਿਆ ਸੀ ਤੇ ਇੱਕ ਭੈਣ। ਇਹ ਭੈਣ ਭਰਾ ਉਧਰੋਂ ਇੱਧਰ ਆ ਗਏ ਸਨ ਤੇ ਇਹਨਾਂ ਦਾ ਭਾਈ ਜਿਹੜਾ ਨਾ ਉੱਧਰ ਹੀ ਰਹਿ ਗਿਆ ਸੀ। ਅੱਛਾ ਨਹੀਂ, ਕੀ ਦੱਸਦੇ ਨੇ ਕਿ ਕੀ ਕੁਛ ਹੋਇਆ ਸੀ ਉਸ ਵੇਲੇ? ਜਿਸ ਵਕਤ ਆਏ ਸੀ ਸਭ ਆਪਣੇ ਆਪਣੇ ਕੰਮਾਂ 'ਚ ਮਸਰੂਫ ਸਨ, ਦੁਕਾਨਾਂ ਤੇ ਮਸਰੂਫ ਸਨ। ਅੱਛਾ ਦੁਕਾਨਾਂ ਬਣਾਈਆਂ? ਬਾਹਰੋਂ ਜਦੋਂ ਆਮ ਆਉਂਦੇ ਨੇ, ਜਿਵੇਂ ਜੱਥਾ ਆਉਂਦਾ ਆ, ਉਹ ਫਿਰ ਆਪਣੇ ਬੰਦਿਆਂ ਕੋਲ ਗਏ ਨੇ। ਅੱਛਾ ਅਤੇ ਹਿੰਦੂ ਜਿਹੜੇ ਸੀ ਹਿੰਦੂਆਂ ਦੇ ਨਾਲ ਗਏ ਨੇ, ਉਹਨਾਂ ਨੇ ਜਾ ਕੇ ਉਹਨਾਂ ਨਾਲ ਰਾਬਤੇ ਕੀਤੇ ਨੇ। ਰਾਬਤੇ ਕਰਕੇ ਉਹਨਾਂ ਕੋਲ ਇਨਫੋਰਮੇਸ਼ਨ ਲਈ ਹੈ ਕਿ ਵੀ ਕਿਹੜੇ ਕਿਹੜੇ ਜਿਹੜੇ ਨੇ ਮੁਸਲਮਾਨ ਨੇ, ਕਿਹੜੀ ਕਿਹੜੀ ਜਗ੍ਹਾ ਤੇ ਰਹਿੰਦੇ ਨੇ, ਕੀ ਕੀ ਕਰਦੇ ਨੇ।
ਉਹ ਫਿਰ ਜਿੱਥੇ ਨੇ ਉਹਨਾਂ ਨੇ ਤਾਵਨ ਕੀਤਾ ਨੇ, ਉਹ ਤਾਵਨ ਕਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਕੁਝ ਨਹੀਂ ਕਰਨ ਦਿੱਤਾ, ਕੰਮਾਂ ਤੋਂ ਜਾ ਕੇ ਮਸਲੇ ਫੜ ਲਿਆ। ਅੱਛਾ। ਹਾਂ, ਜਿਹੜੇ ਮਕਾਨਾਂ ਦੇ ਅੰਦਰ ਸਨ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਉਹ ਬਚ ਗਏ ਨੇ। ਜਿਹੜੇ ਦਰਵਾਜ਼ੇ ਖੁੱਲੇ ਸਨ ਉਹਨਾਂ ਦੇ ਅੰਦਰ ਵੜ ਗਏ ਨੇ, ਜਿਹੜੇ ਦਰਵਾਜ਼ੇ ਓਪਨ ਸਨ ਜਾਂ ਬਾਹਰ ਤੇ ਤੁਹਾਡੇ ਬਜ਼ੁਰਗ ਉਸ ਵੇਲੇ ਕੀ ਕੰਮ ਕਰ ਰਹੇ ਸਨ? ਸਾਡੇ ਬਜ਼ੁਰਗਾਂ ਨੇ ਉਦੋਂ ਥੋੜਾ ਬੱਕਰੀਆਂ ਰੱਖੀਆਂ ਹੁੰਦੀਆਂ ਸਨ। ਅੱਛਾ। ਹਾਂ, ਬੱਕਰੀਆਂ ਦਾ ਜਾਨੀ ਜਿਵੇਂ ਗੁਜ਼ਰ ਕਰਦੇ ਨੇ ਐਵੇਂ ਕੰਮ ਕਰਦੇ ਹੁੰਦੇ ਸਨ। ਤੇ ਜਿਹੜੇ ਸਾਡੇ ਨਾਨਾ ਜੀ ਸਨ ਉਹ ਕਸਾਈ ਦਾ ਕੰਮ ਕਰਦੇ ਸਨ। ਅੱਛਾ। ਸਾਰੇ ਭਰਾ ਜਲੰਧਰ ਚ ਮਹੱਲਾਬਾਦ ਪੂਰਾ ਮਾਮਨ ਸਦਰ ਦਰਬਾਰ ਦੇ ਕੋਲ ਹੁੰਦੇ ਆ, ਸੱਤੇ ਭਰਾ ਸੱਤੇ ਭੈਣਾਂ ਉੱਥੇ ਹੁੰਦੇ ਸਨ। ਅੱਛਾ। ਇਹ ਅੱਬਾ ਜੀ ਦੇ ਤਾਇਆ ਜੀ ਇਹ ਇੱਥੇ ਹੁੰਦੇ ਸਨ। ਹਾਂ, ਤੇ ਉਹ ਜਿਹੜਾ ਆਪਣਾ ਪਿੰਡ ਸੀ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਹਾਂਜੀ। ਅੱਛਾ। ਕਈ ਪਿੰਡ ਲੱਗਦੇ ਸੀ। ਅੱਛਾ, ਕਈ ਪਿੰਡ ਲੱਗਦੇ ਸੀ। ਸਹੀ ਹੋ ਗਿਆ। ਪਿੰਡ ਛੋਟਾ ਸੀ ਕਿ ਵਾਹਵਾ ਸੀ? ਅੱਛਾ, ਵਾਹਵਾ ਵੱਡਾ ਸੀ। ਅੱਛਾ, ਤੇ ਤੁਹਾਡੇ ਭਰਾ ਕਿੰਨੇ ਸਨ? ਕਿੰਨੇ ਭਾਈ ਸੀ ਤੁਸੀਂ? 3 ਭਰਾ ਸੀ। ਅੱਛਾ, ਸਹੀ ਹੋ ਗਿਆ। ਅੱਛਾ, ਹੁਣ ਸਾਨੂੰ ਇਹ ਦੱਸੋ, ਇਹਨਾਂ ਨੇ ਤੁਹਾਨੂੰ ਜਿਹੜੀ ਸਟੋਰੀ ਸੁਣਾਈ ਹੈ ਕਿ ਉਹ ਕਿਹੜਾ ਟਾਈਮ ਸੀ ਜਦੋਂ ਹਮਲਾ ਹੋਇਆ ਸਿੱਖਾਂ ਨੇ ਜਾਂ ਹਿੰਦੂਆਂ ਨੇ ਕੀਤਾ? ਸ਼ਾਮ ਦਾ ਟਾਈਮ ਸੀ ਜਦੋਂ ਆਏ ਨੇ ਜੱਥਾ ਪਿਆ ਤੇ, ਲੇਕਿਨ ਰਾਤ ਪੈਂਦਿਆਂ ਸਾਰੀ ਉਹਨਾਂ ਨੇ ਹਮਲਾ ਕਰ ਲਿਆ। ਅੱਛਾ। ਅਸਲ ਦਾ ਟਾਈਮ ਗਰੁੱਪ ਆਇਆ, ਮਗਰ ਟਾਈਮ ਹੁੰਦਾ ਕਿ ਤਾਂ ਫਿਰ ਰਾਤ ਸੀ, ਰਾਤ ਦੇ ਵਿੱਚ ਕਿੰਨੇ ਕਿਸੇ ਨਹੀਂ, ਕਿਹੜੇ ਕਿਹੜੇ ਜੀ ਸ਼ਹੀਦ ਹੋਏ ਤੁਹਾਡੇ ਜਾਂ ਮਰੇ ਉੱਥੇ? ਇਹਨਾਂ ਦੇ ਜਿੰਨੇ ਜੀ ਸਨ ਸਾਰੇ ਸ਼ਹੀਦ ਕਰ ਦਿੱਤੇ। ਨਹੀਂ, ਕੌਣ ਕੌਣ? ਸਾਡੇ ਚਾਚਾ ਵੀ ਉੱਥੇ ਜੋ ਵੀ ਹੈ ਸਨ ਇਹਨਾਂ ਦੇ, ਸਾਡੇ ਦਾਦੇ ਦੀ ਔਲਾਦ। ਹਾਂਜੀ। ਉਹਨਾਂ ਚੋਂ 3 ਜੀ ਬਚੇ ਸੀ, ਇੱਕ ਸਾਡੀ ਫੁੱਫੀ, ਇੱਕ ਤਾਇਆ ਤੇ ਇੱਕ ਵਾਰਸ ਸਾਹਿਬ। ਮਾਂ ਬਾਪ ਵੀ ਉੱਥੇ ਮਰੇ ਨੇ? ਅੱਛਾ। ਹਾਂਜੀ। ਅੱਛਾ, ਤਾਏ ਚਾਚੇ ਦੇ ਕਿੰਨੇ ਪੁੱਤਰ ਸਨ? ਅੱਛਾ, ਉਹ ਵੀ ਮਾਰੇ ਗਏ ਉੱਥੇ? ਤੇ ਹੋਰ ਕੀ ਦੱਸਦੇ ਨੇ ਕਿ ਜਦੋਂ ਇੱਥੇ ਹਮਲਾ ਹੋਇਆ ਸੀ ਇਹ ਬੱਕਰੀਆਂ ਚਾਰ ਰਹੇ ਸਨ? ਨਹੀਂ, ਉਦੋਂ ਤਾਂ ਸ਼ਾਮ ਨੂੰ ਘਰ ਆ ਗਏ ਨਾ ਸਾਰੇ। ਸ਼ਾਮ ਨੂੰ ਘਰ ਆ ਜਾਂਦੇ ਜੀ, ਉਹਨੂੰ ਪਤਾ ਹੈ ਹਰ ਬੰਦਾ ਹੁਣ ਘਰ ਆ ਗਿਆ, ਤੇ ਘਰ ਤੇ ਹਮਲਾ ਕਰਕੇ ਘਰ ਦੇ ਵਿੱਚੋਂ ਹੀ ਜ਼ਿਆਦਾਤਰ ਉਹਨਾਂ ਨੇ ਜਵਾਨ ਬੱਚੇ ਜਿਹੜੇ ਸਨ ਪਹਿਲਾਂ ਆਉਂਦੇ ਆ। ਹਾਂਜੀ। ਉਹਨਾਂ ਨੇ ਸ਼ਹੀਦ ਕੀਤਾ ਹੈ। ਅੱਛਾ। ਹਾਂ, ਫਿਰ ਉਹ ਜਿਹੜੇ ਬਾਬੇ ਸਨ ਉਹ ਕਾਬੂ ਆ ਗਿਆ ਤੇ ਉਹਨਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਰਹੋ, ਆ ਤੁਹਾਨੂੰ ਸਹੂਲਤ ਹੈ, ਜਿਵੇਂ ਇਹਨਾਂ ਨੇ ਮਸਜਿਦ ਬਣਾ ਕੇ ਦਿੱਤੀ ਸੀ, ਉੱਥੇ ਸਹੂਲੀਆਂ ਸਾਰੀਆਂ ਦਿੱਤੀਆਂ ਸਨ। ਅੱਛਾ, ਪਿੰਡ ਦੇ ਵਿੱਚ ਮਸਜਿਦ ਬਣਾ ਕੇ ਦਿੱਤੀ? ਮਸਜਿਦ ਬਣਾ ਕੇ ਦਿੱਤੀ ਸੀ। ਉਹ ਤਾਇਆ ਸਾਡਾ ਦੱਸਦਾ ਨਾ ਕਿ 5 ਮਿੰਟ ਜਗ੍ਹਾ ਦਿੱਤੀ, ਸਾਨੂੰ ਜਗ੍ਹਾ ਬਣਾ ਕੇ ਦਿੱਤੀ ਉਹਨਾਂ ਨੇ। ਫਿਰ ਅਸੀਂ ਆਪੇ ਹੀ ਫੰਡ ਇਕੱਠਾ ਕਰਕੇ ਤੇ ਬਣਾਉਂਦੇ ਰਹੇ, ਲੇਕਿਨ ਸਾਨੂੰ ਉੱਥੇ ਪ੍ਰੋਬਲਮ ਕੋਈ ਨਹੀਂ ਸੀ, ਮਸਲਾ ਕੋਈ ਨਹੀਂ ਸੀ ਪਹਿਲੋਂ ਜਦੋਂ 47 ਮਸਜਿਦ ਨਾ, ਹਾਂ, ਜਦੋਂ ਬਿਲਕੁਲ ਸਹੀ ਸੀ, ਅਮਨ ਸੀ ਨਾ, ਉੱਥੇ ਸਾਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ ਸੀ, ਬਲਕਿ ਸਾਨੂੰ ਹਰ ਕਿਸਮ ਦੀ ਉਹ ਸੇਫ ਦਿੰਦੇ ਸਨ। ਬਾਹਰੋਂ ਵੀ ਕੋਈ ਬੰਦਾ ਇਸ ਤਰ੍ਹਾਂ ਦਾ ਜ਼ਿਆਦਤੀ ਕਰਦਾ ਸੀ ਤਾਂ ਉਹ ਸਾਡਾ ਦਫਾ ਕਰਦੇ ਸੀ। ਅੱਛਾ। ਲੇਕਿਨ ਉਹ ਜਦੋਂ ਤੱਥਾ ਪਿਆ, ਗਰੁੱਪ ਆਇਆ ਨਾ, ਉਸ ਤੋਂ ਬਾਅਦ ਉਹਨਾਂ ਨੂੰ ਸਾਨੂੰ ਸਮਝਿਆ ਹੀ ਨਹੀਂ। ਅੱਛਾ, ਉਹਨਾਂ ਦੀ ਬਸ ਨਹੀਂ ਚੱਲਿਆ ਹੋਣਾ। ਜਦੋਂ ਉਹ ਆਏ ਨੇ, ਹੁਣ 10 ਬੰਦੇ ਬਾਹਰੋਂ ਆਏ, ਉਹਨੂੰ ਉੱਥੇ 10 ਬੰਦੇ ਹੋਣੇ, ਉਹਨਾਂ ਨੇ ਕੀ ਕਰਨਾ ਹੈ? ਉਹਨਾਂ ਕੋਲ ਸਾਰਾ ਅਸਲਾ ਸੀ, ਹਰ ਚੀਜ਼ ਨੇ, ਕਿਰਪਾਨਾਂ ਸਨ ਜਿਹੜੀਆਂ ਜਿਨ੍ਹਾਂ ਦੇ ਨਾਲ ਉਹ ਇਹਨਾਂ ਨੂੰ ਸ਼ਹੀਦ ਕਰਦੇ ਸਨ। ਤੇ ਕਿਰਪਾਨਾਂ ਤੁਹਾਨੂੰ ਪਤਾ ਵੀ ਜਿਹਦੇ ਪੇਟ 'ਚ ਲੱਗ ਜਾਣ, ਸਿਰ 'ਚ ਲੱਗ ਜਾਣ, ਉਹ ਬੰਦਾ ਨਹੀਂ। ਤੇ ਇਹ ਬਜ਼ੁਰਗ ਕਿੱਦਾਂ ਬਚੇ? ਇਹਨਾਂ ਨੇ ਕੀ ਦੱਸਿਆ ਵਾ ਕਿਸ ਤਰ੍ਹਾਂ ਬਚ ਗਏ? ਇਹ ਤੇ ਘਰ ਦੇ ਵਿੱਚ ਮਹਿਫੂਜ਼ ਸਨ ਤੇ ਉਹਨਾਂ ਨੇ ਜਿਹੜੇ ਕਾਬੂ ਆਏ ਉਹ ਮਾਰ ਛੱਡੇ। ਇਹ ਘਰਾਂ 'ਚ ਨਾਲੇ ਪਤਾ ਲੱਗਾ ਜੱਥਾ ਜਿਹੜਾ ਸੀ ਤੁਹਾਡੇ ਘਰ ਦੇ ਵਿੱਚ ਵੜਿਆ, ਚਾਚੇ ਦੇ ਘਰ ਦੇ ਵਿੱਚ। ਚਾਚੇ ਦੇ ਘਰ ਵੜੇ ਨੇ ਨਾ, ਸਿੱਖ ਦੇ ਘਰ ਗਏ, ਸਿੱਖ ਸਾਡੇ ਬਾਪ ਦਾ ਭਰਾ ਬਣਿਆ। ਕੀ ਨਾਂ ਸੀ ਉਹਦਾ? ਹਾਂਜੀ। ਮੈਂ ਉੱਥੇ ਕੋਈ ਵੀ ਚਲੇ ਗਿਆ, ਇੱਥੇ ਨੰਗੂ ਮਾਰਾ ਮਿੰਟਰੀ ਕਿਸੇ ਨਾਲ ਰਾਤ। ਅੱਛਾ, ਕਿੰਨੇ ਦਿਨ ਰਹੇ ਸੀ ਉਹਦੇ ਕੋਲ? ਉਹ ਬੜਾ ਹੋਇਆ ਨਾ ਸੱਚੇ ਘਰ ਆ ਉਸੇ ਰਾਤ ਹੀ ਨਿਕਲ। ਅੱਛਾ, ਘਰ ਆ ਗਏ। ਉਸੇ ਦਾ ਟਾਈਮ ਸੀ। ਉਹਨਾਂ ਕਿਹਾ ਜਿਹੜਾ ਸਮਾਨ ਤੇ ਆਪਣਾ ਮਿੰਟਰੀ ਆ। ਅੱਛਾ, ਤੁਹਾਡੀ ਜਦੋਂ ਤੁਸੀਂ ਘਰ ਗਏ ਹੋ, ਤੁਹਾਡੀ ਮਾਂ ਤੇ ਬਾਪ ਉਹ ਕਿੱਥੇ ਸਨ? ਨਹੀਂ, ਉਹ ਘਰ ਦੇ ਵਿੱਚ ਹੀ ਸ਼ਹੀਦ ਹੋਏ ਸਨ। ਘਰ ਦੀ ਅੱਗਾ ਲਾ ਦਿੱਤੀਆਂ ਉਹਨਾਂ ਨੇ। ਤੇ ਫਿਰ ਤੁਸੀਂ ਆਪਣੀ ਭੈਣ, ਤੁਹਾਡੀ ਜ਼ਿੰਦਾ ਸੀ ਉਸ ਵੇਲੇ? ਭੈਣ ਜ਼ਿੰਦਾ ਸੀ ਉਸ ਵੇਲੇ? ਉਹ ਤੁਹਾਡੇ ਤੋਂ ਛੋਟੀ ਸੀ? ਅੱਛਾ, ਤੇ ਉਹਨੂੰ, ਅੱਛਾ, ਉਹਦੇ ਨਾਲ ਫਿਰ ਤੁਸੀਂ ਕਿੱਥੇ ਪਹੁੰਚੇ? ਇਹ ਭੈਣ ਬੂਟੇ ਦੀ ਵਾਲਦਾ। ਹਾਂਜੀ। ਇਹਨਾਂ ਦੀ ਭੈਣ ਬੂਟੇ ਦੀ ਵਾਲਦਾ ਹੈ। ਅੱਛਾ ਅੱਛਾ। ਨਹੀਂ, ਕਾਹਦੇ ਜੇ ਉੱਥੇ ਮਿਲਟਰੀ ਲੈਣ ਆਈ ਤੁਹਾਨੂੰ? ਗੱਡੀਆਂ ਆਈਆਂ ਸੀ ਮਿਲਟਰੀ ਦੀਆਂ।
ਉਹਨਾਂ ਨੂੰ ਕਹਿੰਦੇ ਰਾਹ ਦਾ ਸਾਨੂੰ ਪਤਾ ਨਹੀਂ। ਅੱਛਾ, ਤੁਸੀਂ ਕਿੰਨੇ ਬੱਚੇ ਸੀ ਉਸ ਵੇਲੇ ਜਿਹੜੇ ਨਾਲ ਆਏ ਨੇ ਤੁਹਾਡੇ? ਮੈਂ ਨਹੀਂ ਪਤਾ। ਤੇ ਇੱਕ ਤੁਹਾਡੀ ਭੈਣ ਸੀ, ਤੇ ਜਿਹੜਾ ਤੁਹਾਡਾ ਵੱਡਾ ਭਰਾ ਸੀ ਉਹ ਕਿੱਦਾਂ ਰਹਿ ਗਿਆ ਇੰਡੀਆ? ਭੁੱਖੀ ਸਾਡੀ ਪਤਾ ਨਹੀਂ ਨੱਠ ਜੂ ਸੀ। ਅੱਛਾ, ਉਹਨੇ ਤੁਹਾਡਾ ਨਹੀਂ ਪਤਾ ਕੀਤਾ ਤੁਸੀਂ ਹੈਗੇ ਹੋ ਜਾਂ ਜ਼ਿੰਦਾ ਹੋ ਜਾਂ ਮਰ ਗਏ ਹੋ? ਤੇ ਭਰਾ ਨਾਲ ਮੁਲਾਕਾਤ ਵੀ ਨਹੀਂ ਹੋਈ ਉਸ ਦਿਨ? ਫਿਰ ਤੁਹਾਨੂੰ ਇੱਥੇ ਲੈਣ ਦਾ ਉਹਨਾਂ ਨੇ ਕਿੱਥੇ ਕਿੱਥੇ ਲਿਆ ਕੇ ਰੱਖਿਆ? ਜਿਹੜੇ ਇਕੱਠੇ ਕੀਤੇ ਨੇ ਮੁਸਲਮਾਨ, ਹਾਂਜੀ। ਉੱਥੇ ਲੈ ਆਉਣਾ, ਉੱਥੇ ਪਾਟਨ ਨਾਲ ਮਿਲਦੇ। ਫਿਰ ਤੁਸੀਂ ਵਾਹਗਾ ਬਾਰਡਰ ਤੇ ਆਏ? ਹੈ ਵਾਹਗਾ ਬਾਰਡਰ ਦੀ ਥਾਂ ਹੈ? ਲਾਹੌਰ ਆ ਗਏ, ਹਾਂਜੀ। ਝੁਮਰੇ ਆ ਗਏ, ਅੱਛਾ। ਉੱਥੋਂ ਪਿੰਡ ਚਲੇ ਗਏ। ਹੂੰ। ਉੱਥੇ ਸਾਡਾ ਨਾਨਾ ਲੈ ਗਿਆ ਸਾਨੂੰ। ਅੱਛਾ, ਨਾਨਾ ਤੁਹਾਡਾ ਆ ਗਏ ਸਨ ਸਹੀ ਸਲਾਮਤ? ਹਾਂ, ਗੁਜਰਾਤ ਜਦੋਂ। ਅੱਛਾ। ਉਹਦੇ ਸਾਡਾ ਨਾ ਕਾਗਜ਼ੋਂ ਤੇ ਨਾਨਾ ਸਾਡਾ ਆਪਣਾ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਤੁਹਾਡਾ ਜਿਹੜਾ ਭਰਾ ਸੀ ਇੰਡੀਆ ਰਹਿ ਗਿਆ ਜੀ, ਉਹਦੇ ਨਾਲ ਕਿੱਦਾਂ ਰਾਬਤਾ ਹੋਇਆ, ਜਾਂ ਉਹਨੂੰ ਤੁਹਾਨੂੰ ਪਤਾ ਸੀ ਉਹ ਜ਼ਿੰਦਾ ਹੈ? ਹਾਂ ਜੀ। ਉਹ ਬਾਅਦ ਪਤਾ ਲੱਗਾ। ਬਾਅਦ ਚ ਕਿਵੇਂ ਪਤਾ ਲੱਗਾ ਸੀ? ਬਾਅਦ ਜੋ ਰਿਸ਼ਤੇਦਾਰ ਸੀ ਸਾਡੇ ਭੂਆ, ਉਹਨਾਂ ਕੋਲ ਆਉਂਦਾ ਜਾਂਦੇ ਪਤਾ ਲੱਗ ਗਿਆ। ਤੇ ਤੁਸੀਂ ਕਿੱਦਾਂ ਗਏ ਇੰਡੀਆ? ਹਾਂ ਜੀ, ਕਿੰਨੀ ਦੇਰ ਬਾਅਦ ਇੰਡੀਆ ਗਏ ਸੀ? ਮੇਰਾ ਬਹੁਤ ਦੇਰ ਬਾਅਦ ਗਿਆ ਸੀ, ਮਹੀਨਾ ਕੁ ਰਹਿ ਗਿਆ ਸੀਗਾ। ਅੱਛਾ। ਮਹੀਨਾ ਫੇਰ ਆ ਗਿਆ, ਮਹੀਨਾ ਫੇਰ ਆ ਗਿਆ। ਤੇ ਭਾਈ ਤੁਹਾਡਾ ਕਿੰਨੀ ਦੇਰ ਬਾਅਦ ਆਇਆ ਸੀ ਇੱਥੇ? ਉਹ ਵੀ ਇਦਾਂ ਹੀ ਆਇਆ ਸੀ, ਇਹਦੇ ਵਿਆਹ 'ਤੇ ਆਇਆ ਸੀਗਾ। ਅੱਛਾ। ਦੂਆ ਮੁੰਡਾ ਸੀ, ਉਹਦੇ ਵਿਆਹ 'ਤੇ ਆਇਆ ਸੀ। ਹੈਂ? ਭਾਈ ਨਾਲ ਰਾਬਤਾ ਹੁੰਦਾ ਹੁਣ? ਆਹ ਹੋ ਜਾਂਦਾ, ਪਿਛਲੇ ਦਿਨ ਹੋਇਆ। ਕੁੜੀ ਕਹਿੰਦੀ ਮੈਂ ਸਭ ਕੁਝ ਕਰੂੰ, ਤੁਹਾਨੂੰ ਦੱਸੂਗੀ। ਪਤਾ ਨਹੀਂ ਮੁਰਾਦ ਨੂੰ ਕਰਿਆ ਹੋਈ। ਅੱਛਾ ਬਾਬਾ ਜੀ, ਤੁਹਾਡੇ 47 ਨੇ ਸਾਰੇ ਜੀ ਪਰਿਵਾਰ ਦੇ ਖੋਲੇ, ਹਾਂ ਭੈਣ ਵੀ, ਭਰਾ ਵੀ, ਮਾਂ ਪਿਓ ਵੀ, ਚਾਚੇ ਤਾਏ ਵੀ, ਤੇ ਉਸ ਤੋਂ ਬਾਅਦ ਇੱਕ ਤੁਹਾਡਾ ਜਿਹੜਾ ਵੱਡਾ ਭਰਾ ਸੀ ਉਹ ਇੰਡੀਆ ਰਹਿ ਗਿਆ। ਹਾਂ ਜੀ। ਉਹਦੀ ਕਮੀ ਮਹਿਸੂਸ ਹੁੰਦੀ ਤੁਹਾਨੂੰ? ਕਮੀ ਤਾਂ ਹੁੰਦੀ ਹੈ ਜੀ। ਤੁਸੀਂ ਇੱਥੇ ਕੀ ਕੁਛ ਕੀਤਾ ਆ ਕੇ? ਕਿਉਂਕਿ ਤੁਸੀਂ ਤੇ ਉਸ ਟਾਈਮ ਬੱਚੇ ਸੀ, ਕਿਹੜੀਆਂ ਮਿਹਨਤਾਂ ਮਜ਼ਦੂਰੀਆਂ ਕੀਤੀਆਂ? ਬਸ ਇੱਦਾਂ ਕਿਸੇ ਜ਼ਿਮੀਦਾਰ ਦਾ ਰਹਿਦਾ, ਕਿਸੇ ਦਾ ਕਿਸੇ ਚ ਦਾਣਾ ਪਾਣੀ ਸਿਖਾਉਂਦੇ ਪੀਂਦੇ। ਤੇ ਭਰਾ ਹੁਣ ਵੀ ਯਾਦ ਆਉਂਦਾ? ਆਉਂਦਾ ਜੀ। ਉਹਦਾ ਦਿਲ ਨਹੀਂ ਕੀਤਾ ਪਾਕਿਸਤਾਨ ਆ ਕੇ ਵਸਣ ਨੂੰ? ਕਿ ਤੁਸੀਂ ਆ ਕੇ ਬੈਠੇ ਨਹੀਂ ਜਦੋਂ ਇਕੱਠੇ ਆਇਆ, ਜਦੋਂ ਇੱਥੇ ਹੋ? ਨਹੀਂ, ਉਹ ਦਾਣਾ ਪਾਣੀ ਨਹੀਂ ਹੈ। ਨਹੀਂ, ਤੁਸੀਂ ਉਹਨੂੰ ਕਿਹਾ ਨਹੀਂ ਸੀ ਜਦੋਂ ਇੰਡੀਆ ਗਏ ਸੀ? ਕਿਹਾ ਸੀ ਉਹਨੂੰ, ਉਹ ਕਹਿੰਦੇ ਹੈ। ਉਸ ਵੇਲੇ ਵਿਆਹ ਹੋ ਗਿਆ ਸੀ ਉਹਦਾ? ਹਾਂ। ਉਹ ਸਾਡੀ ਭੂਆ ਦੀ ਧੀ ਹੈ ਨਾ। ਅੱਛਾ। ਉਹਨਾਂ ਸ਼ਾਦੀ ਹੋ ਗਈ। ਤੁਸੀਂ ਉਹਨੂੰ ਜਾ ਕੇ ਉਹਨੂੰ ਕਿਹਾ ਸੀ ਆ ਜਾ ਪਾਕਿਸਤਾਨ ਚਲੀਏ? ਨਹੀਂ, ਉਹਦੇ ਨੂੰ ਪਤਾ ਸੀਗਾ। ਫਿਰ ਉਹ ਸਿੱਖ ਕਹਿਣ ਚੱਲ ਜਾ, ਤੂੰ ਚੁੱਪ ਕਰ ਰਹੀ ਜਾ। ਅੱਲਾ ਕੁੱਤੇ ਨੇ ਕੋਈ ਕੁਛ ਨਹੀਂ ਕਹਿੰਦਾ। ਸਹੀ। ਤੁਹਾਨੂੰ ਕਿੰਨੇ ਸਾਲ ਹੋ ਗਏ ਇੰਡੀਆ ਗਿਆ ਨੂੰ? ਬਿਲਕੁਲ। ਇਹ ਵਿਆਹ ਤੋਂ ਪਹਿਲੋਂ ਗਏ ਸੀ? ਮੰਗਣੀ ਆ ਗਈ ਸੀ। ਅੱਛਾ। ਹਾਂ, ਉਦੋਂ ਗਏ ਸੀ? ਹਾਂ। ਸੁਣਿਆ ਜ਼ਮੀਨ ਦਾ ਕਲੇਮ ਲੈਣ ਗਏ ਸੀ? ਹੈ ਜ਼ਮੀਨ ਦਾ ਕਲੇਮ ਲੈਣ ਗਏ ਸੀ? ਕਲੇਮ ਨਹੀਂ ਲੈਣ ਗਏ, ਤਾਂ ਗੱਲ ਕਰਦੇ ਹੀ ਆ ਭਰਜਾਈ ਨਾਲ। ਉਹ ਕਹਿਣ ਲੱਗੀ ਭਰਾ ਨੂੰ, ਇਹ ਜ਼ਮੀਨ ਜਮੂਨ ਲੈਣ ਹੈ ਕਿ ਤੂੰ ਮਿਲਣਾ ਹੈ? ਅੱਛਾ। ਏਦਾਂ ਕਹਿੰਦਾ ਹੈ। ਸਹੀ ਸਹੀ। ਹਾਂ, ਹੁਣ ਭਰਾ ਨਾਲ ਰਾਬਤਾ ਰਹਿੰਦਾ? ਹਾਂ ਆਉਂਦਾ ਰਹਿੰਦਾ। ਉਹ ਭੈਣ ਬੱਚੇ ਨਾਲ ਵੀ ਰਹਿੰਦਾ ਆ। ਅੱਛਾ, ਉਹ ਬਾਹਰ ਹੁੰਦਾ ਸੁਣਿਆ? ਹਾਂ, ਬੱਚੇ ਬਾਹਰ ਹੁੰਦੇ ਸਾਰੇ। ਸਹੀ ਹੋ ਗਿਆ। ਇੱਕ ਸੂਦੀ ਆ, ਇੱਕ ਪਤਾ ਕਿੱਥੇ ਆ। ਹੁਣ ਉਹ ਪਿੰਡ ਚੇਤਾ ਆਉਂਦਾ ਆਪਣਾ? ਚੇਤਾ ਮੇਰਾ ਹੁਣ ਕੀ ਜਿੱਦਾਂ ਦਾਣਾ ਪਾਣੀ ਦਿੰਦਾ। ਜਿੱਥੇ ਤੁਹਾਡਾ ਬਚਪਨ ਗੁਜ਼ਰਿਆ ਹਾਂ। ਉਹ ਗੱਲਾਂ ਤੇ ਯਾਦ ਹੁੰਦੀਆਂ ਹੋਣੀਆਂ। ਬਿਲਕੁਲ। ਤੁਹਾਡੇ ਨਾਲ ਉੱਥੇ ਸਿੱਖਾਂ ਦੀ ਕਿਵੇਂ ਦੀ ਸੀ ਮੁਸਲਮਾਨਾਂ ਦੇ ਨਾਲ ਜਦੋਂ ਇਕੱਠੇ ਰਹਿੰਦੇ ਹੁੰਦੇ ਸੀ? ਚੰਗੀ ਸੀ, ਚੰਗਾ ਰਹਿਣ ਬਹਿਣ। ਅੱਛਾ, ਚੰਗਾ ਰਹਿਣ ਬਹਿਣ ਸੀ। ਬੜਾ ਪਿਆਰ ਮੁਹੱਬਤ ਸੀ। ਉਦੋਂ ਕੋਈ ਲੜਾਈ ਝਗੜਾ ਨਹੀਂ ਸੀ? ਟੂੰਬਾਂ ਸਾਨੂੰ ਕਿਸੇ ਦੇ ਘਰ ਰੱਖੀਆਂ ਸੀ ਅਸੀਂ। ਅੱਛਾ। ਸਾਡੀ ਮਾਂ ਜੀ, ਉਹਨਾਂ ਨੂੰ ਉੱਥੇ ਰਹਿੰਦੇ ਯਾਦ ਆ ਗਏ। ਅੱਛਾ, ਤੁਹਾਡੇ ਸਿੱਖਾਂ ਦੇ ਘਰ ਰੱਖੀਆਂ ਸੀ? ਹਾਂ, ਹਿੰਦੂਆਂ ਦੇ ਘਰ। ਅੱਛਾ, ਹਿੰਦੂਆਂ ਦੇ। ਉਹ ਕਹਿਣਗੇ ਤੁਹਾਡੇ ਬਾਗ ਬੜਿਆਂ ਦੀਆਂ ਹੈਗੀਆਂ ਤਾਂ
ਅੱਛਾ ਮਾਨਤ ਦਿੱਤੀ ਹਾਂ। ਉਹਨੇ ਤੁਹਾਨੂੰ ਦਿੱਤੀ ਸੀ ਹਾਂ ਸਾਨੂੰ ਤੇ ਤੁਹਾਡੇ ਦੋਨਾਂ ਭੈਣ ਭਰਾਵਾਂ ਨੂੰ ਤੁਹਾਨੂੰ ਹਾਂ ਸਹੀ ਹੋ ਗਿਆ ਇਹਦਾ ਮਤਲਬ ਉਹ ਆਪਸ 'ਚ ਤੁਹਾਡਾ ਉਹਨਾਂ ਨਾਲ ਪਿਆਰ ਸੀ ਤੇ ਉਹਨਾਂ ਹਾਂ, ਨੇ ਤੁਹਾਡੀ ਮਾਨਤ ਦੇ ਵਿੱਚ ਖਿਆਨਤ ਨਹੀਂ ਕੀਤੀ ਮੁਸਲਮਾਨ ਇਕੱਠੇ ਨਹੀਂ ਹੁੰਦੇ ਹਾਂਜੀ ਕੈਂਪ 'ਚ ਨਹੀਂ ਹੂੰ ਜਿੱਥੇ ਬਣਿਆ ਹੁੰਦਾ ਤੇ ਕੈਂਪ ਹੀ ਹੁੰਦਾ ਸੀ ਨਾ? ਕੈਂਪ ਹੀ ਹੁੰਦਾ ਸੀਗਾ ਹਾਂਜੀ। ਉਸ ਆਟਾ ਦਾਣਾ ਮਿਲਦਾ ਰਹੇ ਹੂੰ ਜਾ ਕੇ ਲੈ ਆਉਣਾ ਖਾਂਦੇ ਪੀਂਦੇ ਰਹੇ। ਸਹੀ ਹੋ ਗਿਆ ਉਹ ਜਿਹੜੇ ਸਿੱਖ ਨੇ ਤੁਹਾਨੂੰ ਰੱਖਿਆ ਸੀ ਆਪਣੇ ਕੋਲ ਹਾਂ ਜੀ ਉਹ ਕਦੀ ਯਾਦ ਆਇਆ ਕਿਉਂਕਿ ਉਹਨੇ ਤੁਹਾਨੂੰ ਬਚਾਇਆ ਸੀ ਨਹੀਂ ਬਚਾਇਆ ਹੁਣ ਕਿਤੇ ਹੂੰ ਮੈਨੂੰ ਕਹਿੰਦਾ ਵੀ ਤੂੰ ਇੱਥੇ ਜਾ ਨਾਲ ਤੇ ਨਾਲ ਰਾਤ ਬਾਂਗੇ ਕਿਹਨਾਂ ਦੇ ਨਾਲ ਮਿਲਟਰੀ ਵਾਲੇ ਨਾਲ। ਅੱਛਾ ਉਹਦਾ ਮਤਲਬ ਫਿਰ ਬਚਾਇਆ ਹੀ ਸੀ ਨਾ ਉਹਨੇ ਹਾਂ। ਕਹਿੰਦੇ ਫੌਜੀ ਸੀ ਉਹ ਨਹੀਂ ਉਹ ਫੌਜੀ ਨਹੀਂ ਉਹ ਕਹਿਣ ਲੱਗਾ ਇੱਥੋਂ ਰਾਤ ਬਾਂਗੇ ਮੈਂ ਗਿਆ ਉਹ ਜਿਹੜੀ ਪਤਾ ਉਹਨਾਂ ਹੋਇਆ ਨਾ ਹਾਂਜੀ ਮੈਂ ਇਹ ਨਹੀਂ ਨਾਲ ਰਹਾਂ ਹੂੰ ਇਹ ਕਰ ਰਿਹਾ ਮੈਂ ਚੁੱਪ ਕਰਕੇ ਉੱਧਰ ਜਾਉਂ ਨਿਕਲ ਜਾਵਾਂ ਘਰ ਚਲੇ ਗਿਆ ਉਹਦੇ ਹੂੰ ਉਹਦੇ ਭੈਣ ਵੀ ਸਾਡੀ ਉੱਥੇ ਸੀ ਅੱਛਾ ਉਹਦੇ ਘਰ ਹਾਂ ਹੋਰ ਵੀ ਚੀਜ਼ ਆ ਰਹੀ ਸੀ ਅੱਛਾ ਇਕੱਠੇ ਹੀ ਸਾਡੇ ਹੂੰ ਸਾਰੇ ਇਕੱਠੇ ਹੋ ਗਏ ਨਾਲ ਹੀ ਮਿੱਠੀ ਜੀ ਆ ਗਿਆ ਅੱਛਾ ਨਾਲ ਹੀ ਆ ਗਿਆ ਉਹ ਸਿਰ ਰਾਹ ਦੇ ਵਿੱਚ ਨਾ ਬਈ ਪੈ ਗਈ ਬਈ ਦੇ ਗਾਰਾ ਭਰਾ ਹੋਇਆ ਹੂੰ ਇਸ ਵਜ੍ਹਾ ਕਰਕੇ ਨਾ ਬੈਗ ਨਹੀਂ ਨਿਕਾਲ ਸਕੇ ਹੂੰ ਕਹਿੰਦੇ ਇਹਨੇ ਤੋੜ ਲੈ ਜਾਂਦੇ ਅੱਛਾ 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 ਇੱਕ ਸਾਡੇ ਪਿੰਡ ਦਾ ਸੀਗਾ ਅੰਸਾਰੀ ਹਾਂਜੀ ਉਹਦਾ ਮੁੰਡਾ ਸੀ ਉਹ ਕਦੀ ਮਿੱਟੀ ਹੂੰ ਏਦਾਂ ਕਰਕੇ ਕੰਮ ਬਣਿਆ ਸਹੀ ਹੋ ਗਿਆ ਤੁਹਾਡੇ ਆਪਣੇ ਇਕੱਲੇ ਖਾਨਦਾਨ ਦੇ ਜੀ ਸ਼ਹੀਦ ਹੋਏ ਨੇ ਜਾਂ ਮਰੇ ਨੇ ਕਿ ਹੋਰ ਵੀ ਹੋਏ ਸੀ ਪਿੰਡ ਦੇ ਬੰਦਿਆਂ ਦੇ ਹੈ ਹੋਰ ਪਿੰਡ ਦੇ ਬੰਦੇ ਵੀ ਮਰੇ ਸੀ ਉੱਥੇ ਜਾਂ ਤੁਹਾਡਾ ਖਾਨਦਾਨ ਹੀ ਮਰਿਆ ਸੀ ਨਹੀਂ ਸਾਡਾ ਜ਼ਿਆਦਾ ਮਰੇ ਹੋਰ ਹੀ ਮਰੇ ਹੁਣ ਗਏ ਜਿਹੜੇ ਰਵੜਾ ਹੀ ਮੁੱਕ ਗਿਆ ਤੇ ਕੋਈ ਸਿੱਖਾਂ ਦਾ ਬੱਚਾ ਯਾਰ ਹੈਗਾ ਸੀ ਉਸ ਵੇਲੇ ਇਕੱਠੇ ਖੇਡਦੇ ਹੁੰਦੇ ਸੀ ਇਹ ਯਾਦ ਸੀ ਕਈ ਦੀ ਹੁਣ ਤਾਂ ਉਦਾਂ ਹੀ 5 ਸਾਲ ਹੋ ਗਏ ਹਾਰ ਸ਼ਾਹੀ ਭੁੱਲੀ ਪਈ ਜਦੋਂ ਦਾ ਤੁਹਾਡਾ ਫਾਲਜ ਹੋਇਆ ਹਾਂ ਜੀ ਹੂੰ ਪਹਿਲੇ ਯਾਦ ਸੀ ਨਾਂ ਸਾਰਿਆਂ ਦੇ ਪਹਿਲੇ ਕੋਈ ਕੁਝ ਹੀ ਹਿਸਾਬ ਹੁਣ ਜੀ ਆਪਣਾ ਹੀ ਕੰਮ ਸਿੱਧਾ ਨਹੀਂ ਹੋਇਆ ਸਹੀ ਸਹੀ ਜਿਹੜਾ ਮਸਾਜ ਕੀ ਹੋਵੇ ਤਾਂ ਕੀ ਕਰਨਾ ਚਲੋ ਜੀ ਅੱਲਾ ਤੁਹਾਨੂੰ ਸਿਹਤ ਦੇਵੇ ਹਾਂ ਬੜੇ ਦੁੱਖ ਵੇਖੇ ਤੁਸੀਂ ਹਾਂ ਬੜੇ ਬਾਤ ਮਾਂ ਪਿਓ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦਾ ਵੇਖਿਆ ਬਿਲਕੁਲ ਬੜੀਆ ਤੇ ਤਾਏ ਦੇ 4 ਮੁੰਡੇ ਸ਼ਹੀਦ ਹੋਏ ਸੀ ਉੱਥੇ ਹੈ ਤਾਏ ਦੇ 4 ਮੁੰਡੇ ਮਰੇ ਸੀ ਉੱਥੇ ਹਾਂ ਉਹ ਜੀ ਪੂਰਾ ਫੁੱਫੜ ਦੇ ਤੁਸੀਂ ਅੱਛਾ ਫੁੱਫੀ ਦੇ ਪੁੱਤ ਸਹੀ ਸਹੀ ਇਹ ਦੇਖਣਾ ਉਹਨਾਂ ਨੇ ਗੋਲੀਆਂ ਮਾਰੀਆਂ ਸੀ ਤੁਹਾਡੇ ਮਾਂ ਪਿਓ ਨੂੰ ਕਿ ਅੱਗਾਂ ਲਾਈਆਂ ਸੀ ਅੱਗਾਂ ਹੀ ਲਾਈਆਂ ਸੀ ਤੂੜੀ ਦੇ ਅੰਦਰ ਸੀ ਕਦੇ ਬਾਹਰ ਆ ਸੀ ਪੂਰਾ ਹਾਲ ਬਣ ਤੇ ਇੱਕ ਭਰਾ ਤੁਹਾਡਾ ਉੱਥੇ ਵੀ ਮਰਿਆ ਗਿਆ ਸੀ ਹਾਂ ਉਹ ਛੋਟਾ ਸੀ ਸਭ ਨੂੰ ਛੋਟਾ ਸੀ। ਓਹੋ। ਚੱਕ ਜੀ ਦਾ ਮਾਰਿਆ ਗਿਆ ਹਾਂਜੀ ਚੱਕ ਜੀ ਦਾ ਅੱਗ ਚ ਮਾਰਿਆ ਚੱਕ ਕੇ ਜ਼ਿੰਦਾ ਮਾਰਤਾ ਅੱਗ 'ਚ ਓਏ ਹੋਏ। ਮੈਂ ਬੁੜੀਆਂ ਕੋਠਾ ਸੱਜ ਲਿਆ ਉੱਤੇ ਸਾਰੀਆਂ ਥੱਲੇ ਆ ਗਈਆਂ ਕਿਹਨਾਂ ਨੇ ਆਪਣੀਆਂ ਬੁੜੀਆਂ ਨੇ ਅੱਛਾ ਉਹ ਕਿਦਾਂ ਸਿੱਟ ਲਿਆ ਉਹਨਾਂ ਨੇ ਥੰਮੀ ਦਿੱਤੀ ਹੋਈ ਹੂੰ ਦਿੱਤੀ ਥੰਮੀ ਇਹਦੇ ਹੱਥ ਲਗੇ ਸਾਨੂੰ ਅਜ਼ਾਵੇ ਮਰ ਗਿਆ ਸਾਰੀਆਂ ਅਜ਼ਾਵੇ ਅੱਛਾ ਕਿਸੇ ਦੇ ਹੱਥ ਨਾ ਆਈਏ ਆ ਕੇ ਹੱਥ ਨਹੀਂ ਉਹ ਭੈਣ ਵੀ ਸਾਡੀ ਬਜੀ ਉਹ ਵੀ ਨਾਲ ਮਿੰਟੀ ਦੀ ਆਪਣਾ ਚੀਜ਼ ਅੱਛਾ ਭੈਣ ਬਚ ਗਈ ਸੀ ਫਿਰ ਹਾਂ ਹੁਣ ਆ ਕੇ ਬਹੁਤ ਦੇਰੀ ਹੈ ਓਹੋ ਹੁਣ ਉਹਨਾਂ ਨੇ ਕਿਹਾ ਜੀ ਕਿਸੇ ਦੇ ਹੱਥ ਨਾ ਆਈਏ ਇੱਥੇ ਹੀ ਹਾਂ। ਅਸੀਂ ਮਾਰੀ ਜਾਈਏ ਅੱਛਾ ਬਾਬਾ ਜੀ ਉਹ ਵੀ ਵਾਕਿਆ ਤੁਸੀਂ ਸੁਣਿਆ ਕਿ ਉਹ ਜਿਹੜਾ ਬੰਦਾ ਤੁਹਾਡੇ ਉੱਥੇ ਕਹਿੰਦੇ ਛੁਰੀ ਤੇਜ਼ ਕਰ ਰਿਹਾ ਸੀ ਜਿਹਨੇ ਆਪਣੇ ਘਰ ਦੇ ਬੀਬੀਆਂ ਨੂੰ ਆਹ ਉਹ ਕੌਣ ਸੀ ਉਹ ਆਪਣਾ ਮੋਚੀ ਸੀ। ਅੱਛਾ ਮੋਚੀ ਸੀ 4 ਉਹ ਨਵਾਂ ਸੀ ਅੱਛਾ ਕੱਪੜੇ ਪਾਏ ਗਹਿਣਾ ਗੱਟਾ ਪਾਇਆ ਸਾਰਾ ਕੋਈ ਪਾ ਪੂਗ ਵੜੇ ਸੀ ਉਹਨੇ ਆਪ ਹੀ ਆਪ ਹੀ ਉਹਨਾਂ ਨੇ ਵੜੇ ਸੀ ਹਾਂ ਕਿ ਹਿੰਦੂਆਂ ਸਿੱਖਾਂ ਜਾ ਦੇ ਕੇ ਜਾ ਕੇ ਖੂਹ ਸੀਗਾ ਹੂੰ ਉਹਦੇ ਵਿੱਚ ਛਾਲ ਮਾਰ ਦਿੱਤੀ ਪਿਆ ਪੁੱਤਾਂ ਨੇ ਪੰਜਾਂ ਨੇ ਅੱਛਾ ਹਾਂ ਉਹ ਜੀ। ਸਾਰਾ ਟੱਬਰ ਹੀ ਮਰ ਗਿਆ ਸਾਰਾ ਟੱਬਰ ਦੇ ਵੀ ਮਾਰ ਉਹਨਾਂ ਦਾ ਕੋਈ ਨਹੀਂ ਬਚ ਕੇ ਆਇਆ ਨਹੀਂ ਵੇਲੇ ਜੇ ਨੋਟ ਦੇ ਖੇਤੇ ਦੀ ਜਾਈ ਅੱਗ ਲਾਈ ਇਹਨਾਂ ਨੇ ਹੂੰ ਐਂ ਨੰਬਰ ਦੀ ਸਨ ਹਾਂਜੀ ਐਂ ਨੰਬਰ ਦੀ ਸਨ ਅੱਗ ਕਿਹਨੂੰ ਲਾਈ ਸੀ ਨੋਟਾਂ ਨੂੰ ਅੱਛਾ ਨੋਟ ਵੀ ਸਾੜ ਦਿੱਤੇ ਉਹਨਾਂ ਨੋਟ ਨੇ ਵੀ ਪਏ ਬੜੇ ਸੀ ਉਹਨਾਂ ਕੋਲ ਅੱਛਾ ਆਪ ਜੁੱਤੀਆਂ ਦਾ ਕੰਮ ਕਰਦੇ ਹੂੰ
ਬਹੁਤ ਦੁਨੀਆ ਨੇ ਜ਼ੁਲਮ ਵੇਖਿਆ ਉਸ ਵੇਲੇ। ਬੋਲਾ ਤੁਹਾਡੀਆਂ ਅੱਖਾਂ ਦੇ ਤੁਹਾਨੂੰ ਕਿਉਂ ਜਾਈ ਮੋਤਿਆ ਕੇ ਬਾਡੇ ਤੁਹਾਨੂੰ ਵੀ ਕਿਤੇ ਕੁਝ ਪਹਿਲੇ ਕਿ ਬੰਦੇ ਕਿ ਪਹਿਲੇ ਆਣੇ ਕੋਈ ਕਿਹਾ ਹੀ ਨਹੀਂ ਤੁਸੀਂ ਕਿਉਂ ਮਾਰਦੇ ਆਪ ਹੈਂ? ਕਿ ਬਾਅਦ ਨਿਕਲ ਜਾਓ। ਓਹੋ ਬਸ ਜਿਵੇਂ ਆਈ ਹੋਵੇ ਉਹਨਾਂ ਸਾਰਿਆਂ ਇੱਕ ਪੱਗ ਬੰਨ੍ਹੀ ਸਾਰਿਆਂ ਤੇ ਪੁੱਤਾਂ ਨੇ ਹਾਂਜੀ ਪੱਗ ਬੰਨ੍ਹੀ ਕਿਹਨਾਂ ਨੇ? ਪੰਜਾਂ ਨੇ ਅੱਛਾ ਬੰਨ੍ਹ ਕੇ ਨਾ ਇੱਕ ਨਿਸ਼ਾਨ ਮਾਰ ਬਾਕੀ ਸਾਰੇ ਵਿੱਚ। ਅੱਛਾ ਪੈਰਾਂ ਨੂੰ ਪੱਗ ਬੰਨ ਲਈ ਸੀ ਆਪਣੇ ਹਾਂ ਕਿ ਬਾਹਰ ਨਾ ਨਿਕਲੀਏ। ਹਾਂ ਜਿਹੜਾ ਇੱਕ ਚਲੇ ਗਿਆ ਤੇ ਬਾਕੀ ਸਾਰੇ ਗਏ। ਏਦਾਂ ਕਰਕੇ ਕੰਮ ਮਾਮਲਾ ਹੋਇਆ ਮੇਰਾ। ਹੁਣ ਕਦੀ ਲੰਮੇ ਪਿਆ ਜਾਂ ਕੱਲਿਆਂ ਬੈਠੇ ਆ ਉਹ ਹਾਂ। ਵੇਲਾ ਯਾਦ ਤੇ ਨਹੀਂ ਆਉਂਦਾ? ਆ ਜਾਂਦਾ ਸਾਹਿਬ ਦਾ ਭੁੱਲ ਨਹੀਂ ਸਕੇ ਤੁਸੀਂ? ਇਹਦਾ ਕੰਮ ਆ ਇਹ ਹਕੂਮਤ ਨੂੰ ਨਹੀਂ ਪਹੁੰਚਾਉਣਾ ਸਾਡੀ ਤੋਂ। ਹਾਂਜੀ ਹਕੂਮਤ ਨੂੰ ਨਹੀਂ ਪਹੁੰਚਾਉਣਾ ਸਾਡੀ। ਸਾਰੇ ਦੁਨੀਆ ਪੂਰੀ ਨੇ ਵੇਖਣਾ ਤੁਹਾਡਾ ਪ੍ਰੋਗਰਾਮ ਕਿ ਕਿਹੜੇ ਜ਼ੁਲਮ ਤੁਹਾਡੇ ਨਾਲ ਹੋਏ, ਜਿਹੜੇ ਲੋਕ ਉਧਰੋਂ ਆਏ ਉਹਨਾਂ ਨੂੰ ਕੀ ਕੁਝ ਹੋਇਆ। ਬੜਾ ਕੁਝ ਹੋਇਆ। ਠੀਕ ਹੋ ਗਿਆ ਬਜ਼ੁਰਗੋ, ਅੱਲਾ ਤੁਹਾਨੂੰ ਸਿਹਤ ਦੇਵੇ। ਆਮੀਨ। ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਜੋ ਤੁਹਾਨੂੰ ਹੁਣ ਯਾਦ ਸੀ, ਕਿਉਂਕਿ ਦਿਮਾਗ ਕਮਜ਼ੋਰ ਹੋ ਗਿਆ ਫਾਲੀ ਦੀ ਵਜ੍ਹਾ ਤੋਂ। ਹਾਂ ਜੀ ਬਹੁਤ ਸ਼ੁਕਰੀਆ ਜੀ। ਅੱਛਾ ਜੀ, ਕੀ ਦੱਸ ਰਹੇ ਸੀ ਤੁਸੀਂ? ਤੁਹਾਡਾ ਜਨਮ ਕਦੋਂ ਦਾ? 21/4/1955 ਚ ਮੇਰੀ ਹਾਫਸਾਬਾਦ ਦੇ ਵਿੱਚ ਪੈਦਾਇਸ਼ ਹੋਈ। ਅੱਛਾ, ਬਜ਼ੁਰਗਾਂ ਦਾ ਫਿਰ ਮਤਲਬ ਜਲਦੀ ਵਿਆਹ ਹੋ ਗਿਆ ਸੀ ਜਦੋਂ ਆਏ? ਹਾਂਜੀ ਜਲਦੀ ਵਿਆਹ ਹੋ ਗਿਆ ਸੀ। ਮੈਂ ਇਹਨਾਂ ਦਾ ਪਲੇਠੀ ਦਾ ਪੁੱਤਰ ਹਾਂ। ਅੱਛਾ, ਸਭ ਨੂੰ ਵੱਡੇ। ਹਾਂਜੀ, ਇਹ ਮੇਰੇ ਵਾਲਿਦ ਮੁਹਤਰਮ ਨੇ ਜਦੋਂ ਇੰਡੀਆ ਤੋਂ ਆਏ ਉੱਥੇ ਵੀ ਖੱਡੀ ਦਾ ਕੰਮ ਕਰਦੇ ਸਨ, ਇੱਥੇ ਵੀ ਖੱਡੀ ਦਾ ਕੰਮ ਕਰਦੇ ਰਹੇ। ਅੱਛਾ, ਕਰਦੇ ਰਹੇ ਨੇ। ਹਾਂ, ਉਸ ਤੋਂ ਬਾਅਦ ਇਹਨਾਂ ਦਾ ਇੱਕ ਦੋਸਤ ਸੀ, ਇਹਨਾਂ ਨੂੰ ਕਰਾਚੀ ਲੈ ਗਿਆ। ਉੱਥੇ ਬੁਰਕੇ ਫੈਸ਼ਨੀ ਬੁਰਕੇ ਹੁੰਦੇ ਸਨ। ਅੱਛਾ, ਉਹ ਫੈਸ਼ਨੀ ਬੁਰਕਿਆਂ ਦਾ ਕੰਮ ਕਰਦੇ ਸਨ। ਉੱਥੇ ਸਾਡੇ ਨਾਨਾ ਜੀ ਦਾ ਇੱਕ ਭਾਈ ਸਨ, ਅੱਛਾ, ਉਹ ਲੱਡੇ ਦਾ ਕੰਮ ਕਰਦੇ। ਵਾਲਦ ਸਾਹਿਬ ਵੀ ਉੱਥੇ ਉਹਨਾਂ ਦੇ ਨਾਲ ਹੀ ਫਿਰ ਕੰਮ ਕਰਦੇ ਰਹੇ। ਉਸ ਤੋਂ ਬਾਅਦ ਫਿਰ ਸਾਡੇ ਮਾਮੂ ਨੇ ਸਮਾਂ ਸੱਟਾ, ਉੱਥੇ ਆ ਗਏ। ਉੱਥੇ ਆਣ ਕੇ ਫਰੂਟ ਦਾ ਠੇਕਾ ਲਿਆ ਸਮਾਂ ਸੱਟਾ ਸਟੇਸ਼ਨ ਦੇ ਉੱਤੇ। ਇਹ ਉੱਥੇ ਸਟੇਸ਼ਨ ਤੇ ਕੰਮ ਕਰਦੇ ਰਹੇ। ਉਦੋਂ ਮੈਂ ਮਿਡਲ 'ਚ ਪੜ੍ਹਦਾ ਸੀ। ਅੱਛਾ, ਉਦੋਂ ਫਿਰ ਮੈਂ ਸਮੇਂ ਸੱਟੇ ਵੀ ਗਿਆ ਨਾ, ਲੇਕਿਨ ਉੱਥੇ ਦੀ ਬੋਲੀ ਕੋਈ ਇਸ ਤਰ੍ਹਾਂ ਦੀ ਮੈਨੂੰ ਸਮਝ ਨਹੀਂ ਲੱਗ ਰਹੀ। ਅੱਛਾ, ਫਿਰ ਮੈਂ ਵਾਪਸ ਆ ਗਿਆ। ਫਿਰ ਇੱਥੇ ਆਣ ਕੇ ਮੈਂ ਮੈਟ੍ਰਿਕ ਪਾਸ ਕੀਤਾ। ਮੈਟ੍ਰਿਕ ਦੇ ਵਿੱਚ ਮੈਨੂੰ ਨੈਸ਼ਨਲ ਬੈਂਕ ਆਫ ਪਾਕਿਸਤਾਨ ਦੇ ਵਿੱਚ ਸਰਵਿਸ ਮਿਲ ਗਈ। ਅੱਛਾ, ਮੈਂ ਨੈਸ਼ਨਲ ਬੈਂਕ ਆਫ ਪਾਕਿਸਤਾਨ 'ਚ ਸਰਵਿਸ ਕੀਤੀ 30 ਸਾਲ। ਅੱਛਾ, ਉਸ ਤੋਂ ਬਾਅਦ ਉੱਥੋਂ ਗੋਲਡਨ ਹੈਂਡਸ਼ੇਕ ਲਿਆ। ਆਪਣੇ ਵਾਲਦ ਸਾਹਿਬ ਨੂੰ ਵਾਲਦਾ ਨੂੰ ਉਮਰਾ ਕਰਵਾਇਆ। ਮਾਸ਼ਾਅੱਲਾ ਜੀ। ਉਮਰਾ ਕਰਵਾਉਣ ਤੋਂ ਬਾਅਦ ਮੈਨੂੰ ਫਲਾਈ ਕੰਮ ਕਰਨ ਦਾ ਬੜਾ ਹੀ ਸ਼ੌਕ ਸੀ। ਮੈਂ ਫਿਰ ਮੈਰਿਜ ਸੈਂਟਰ ਬਣਾਇਆ ਫਰੀ। ਅੱਛਾ, ਫਰੀ ਬੱਚਿਆਂ ਦੀ ਸ਼ਾਦੀ ਕਰਾਉਣੀ। ਜਿਹੜਾ ਮੈਨੂੰ ਪੈਸਾ ਮਿਲਿਆ ਇੱਥੇ ਜਿਸ ਬਿਲਡਿੰਗ ਦੇ ਵਿੱਚ ਤੁਸੀਂ ਬੈਠੇ ਹੋ, ਇਹਦੇ 10 ਕਮਰੇ ਨੇ, 3 ਮੰਜ਼ਿਲਾ ਬਿਲਡਿੰਗ ਹੈ। ਅੱਛਾ, ਇਹਦੇ ਵਿੱਚ ਮੈਂ ਫਿਰ ਆਪਣਾ ਕੰਮ ਸ਼ੁਰੂ ਕੀਤਾ, ਬੱਚੀਆਂ ਨੂੰ ਹੁਨਰ ਸਿਖਾਉਣਾ। ਅੱਛਾ, ਮਤਲਬ ਬੱਚੀ ਨੇ ਜਿਹੜਾ ਹੁਨਰ ਸਿੱਖਣਾ ਨਾ, ਹਾਂਜੀ, ਉਹ ਬੱਚੀ ਨੇ ਸੁਭਾਅ ਆਉਣਾ। ਤਾਂ ਬੱਚੀ ਦੇ ਆਉਣ ਤੋਂ ਪਹਿਲਾਂ ਮਸ਼ੀਨ ਤੇ ਮੈਡਮ ਹੁੰਦੀ। ਸਿਲਾਈ ਦਾ ਸਿੱਖਣਾ ਸਿਲਾਈ ਦੀ ਆ ਜਾਣੀ, ਕਢਾਈ ਦਾ ਸਿੱਖਣਾ ਕਢਾਈ ਦੀ ਆ ਜਾਣੀ ਹੈ, ਨਿਟਿੰਗ ਦਾ ਸਿੱਖਿਆ ਨਿਟਿੰਗ ਦੀ ਆ ਜਾਣੀ। ਫਿਰ ਇੱਥੇ ਕਲੱਬ ਬਣਾਇਆ, ਇੱਥੇ ਬਿਊਟੀ ਪਾਰਲਰ ਬਣਾਇਆ। ਹਰ ਬੱਚੀ ਨੂੰ ਟ੍ਰੇਨਿੰਗ ਦੇਣੀ ਹੈ, 100 ਰੁਪਏ ਮਹੀਨਾ ਫੀਸ ਲੈਣੀ ਹੈ ਬਸ। ਯਾਨੀ 100 ਰੁਪਏ ਦੇ ਵਿੱਚ ਹਰ ਹੁਨਰ ਜਿਹੜਾ ਵੀ ਆਦਮੀ ਹੁਨਰ ਸਿੱਖਣਾ ਉਹ ਸਿੱਖ ਸਿਲਾਈ ਕੰਮ ਸਕਦਾ। ਕਰਦਾ। ਕੋਈ ਐਸਾ ਕੰਮ ਨਹੀਂ ਸੀ ਜਿਹੜਾ ਮੇਰੀ ਬਿਲਡਿੰਗ 'ਚ ਨਹੀਂ ਸੀ ਹੁੰਦਾ। ਰੈਡੀਮੇਡ ਇੱਥੇ ਤਿਆਰ ਕੀਤੇ ਨੇ, ਫਿਲਮਾਂ ਇੱਥੇ ਤਿਆਰ ਕੀਤੀਆਂ ਨੇ, ਹਰ ਤਿਆਰ ਕੀਤੀ ਹੈ। ਸਹੀ। ਇਹ ਮੇਰੇ ਨਾਨਾ ਜੀ ਦੀ ਤਸਵੀਰ ਹੈ। ਹਾਂਜੀ, ਹਾਂਜੀ। ਇਹ ਨਾਨਾ ਜੀ ਜਦੋਂ ਇੰਡੀਆ 'ਚੋਂ ਆਏ ਨੇ, ਜਲੰਧਰ ਦੇ ਵਿੱਚ ਮਹੱਲਾ ਆਬਾਦਪੁਰ 'ਚ ਕਸਾਈਆਂ ਦਾ ਕੰਮ ਕਰਦੇ ਹੁੰਦੇ ਸਨ। ਅੱਛਾ, ਅੱਛਾ। ਇਹ ਜਦੋਂ ਇੰਡੀਆ 'ਚੋਂ ਆਏ ਨੇ, 7 ਭਰਾ ਤੇ 7 ਭੈਣਾਂ ਸਨ। ਇਹਨਾਂ 7 ਭੈਣਾਂ ਭਰਾਵਾਂ ਦੀ ਔਲਾਦ 11 ਤੋਂ ਘੱਟ ਕਿਸੇ ਦੀ ਵੀ ਨਹੀਂ ਸੀ। ਅੱਛਾ, 11 ਬੱਚੇ। ਯਾਨੀ ਹਰ ਇੱਕ ਦੇ 11 12 13 14 ਬੱਚੇ ਨੇ, ਘੱਟ ਕਿਸੇ ਦੇ ਨਹੀਂ। ਇੱਕ ਜਿਹਨਾਂ ਨੇ ਵਾਲਦ ਸਾਹਿਬ ਕੰਮ ਕਰਦੇ ਨੇ ਕਰਾਚੀ, ਉਹਨਾਂ ਨੇ ਸ਼ਾਦੀ ਨਹੀਂ ਕੀਤੀ। ਬਾਕੀ ਸਾਰਿਆਂ ਦੀ ਔਲਾਦ ਇੰਨੀ ਸੀ। ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਆਪਸ ਦੇ ਵਿੱਚ ਉਹਨਾਂ ਨੇ ਵਿਆਹ ਕੀਤੇ, ਕੋਈ ਬਾਹਰ ਵਿਆਹ ਨਹੀਂ ਕੀਤਾ। ਅੱਛਾ, ਯਾਨੀ ਸਾਡੇ ਮਾਮਿਆਂ ਨੇ ਮਾਸੀਆਂ ਨੇ ਆਪਸ 'ਚ ਵਿਆਹ ਕੀਤੇ, ਰਿਸ਼ਤਾ ਬਾਹਰ ਕੋਈ ਨਹੀਂ ਕੀਤਾ। ਅੱਗੇ ਉਹਨਾਂ ਦੀ ਜਿਹੜੀ ਔਲਾਦ ਸੀਗੀ, ਉਹਨਾਂ ਵੀ ਅੱਜ ਤੱਕ ਇਕੱਠੀ ਅੱਜ ਤੱਕ ਸ਼ਾਦੀ ਕੀਤੀ ਹੈ। ਉਹਨਾਂ ਵੀ ਬਾਹਰ ਸ਼ਾਦੀ ਕੋਈ ਨਹੀਂ ਕੀਤੀ। ਚਲੋ ਜੀ, ਇਹ ਤੇ ਹੋ ਗਈ ਤੁਹਾਡੀ ਆਪਣੇ ਇਸ ਖਾਨਦਾਨ ਦੀ ਗੱਲ। ਹਾਂਜੀ, ਜਿਹੜਾ ਇੱਕ ਖਾਨਦਾਨ ਤੁਹਾਡਾ ਤਾਇਆ ਜੀ ਇੰਡੀਆ ਬੈਠੇ ਨੇ, ਮੈਂ ਇੱਕ ਮਿੰਟ
ਉਹ ਜਦ ਕਿੱਦਾਂ ਆਏ ਸੀ ਪਾਕਿਸਤਾਨ ਪਹਿਲੀ ਵਾਰੀ, ਉਹਦੇ ਬਾਰੇ ਦੱਸੋ ਜਦੋਂ ਆਏ। ਉਹ ਤੇ ਦੇਖੋ ਨਾ, ਇੰਡੀਆ ਦੇ ਵਿੱਚ ਜਿੱਥੇ ਰਹਿੰਦੇ ਸਨ, ਹਾਂਜੀ। ਵਾਲਦ ਸਾਹਿਬ ਨੂੰ ਪਤਾ ਸੀ ਕਿ ਇਹ ਮੇਰੇ ਅੱਬੇ ਦਾ ਭਾਈ ਦਾ ਨਾਂ ਹੈ, ਹਾਂਜੀ ਇਹ ਮੇਰੇ ਪਿੰਡ ਦਾ ਨਾਂ ਹੈ, ਉੱਥੇ ਹਾਂਜੀ। ਉਹਨਾਂ ਦੀ ਪਹਿਚਾਣ ਹੈ। ਅੱਛਾ। ਕਿਉਂਕਿ ਤੁਹਾਨੂੰ ਦੱਸਿਆ ਕਿ ਇੰਨੇ ਖਾਨਦਾਨ ਦੇ ਜੀ ਹੋਣ ਨਾਲ ਉਹਦੀ ਪਹਿਚਾਣ ਹੁੰਦੀ ਹੈ। ਹੂੰ ਫਿਰ ਇੱਥੇ ਆਏ ਨੇ, ਜਦੋਂ ਇਹਨਾਂ ਨੇ ਹੋਸ਼ ਸੰਭਾਲੀ ਹੈ, ਹਾਂਜੀ। ਹੋਸ਼ ਸੰਭਾਲਣ ਤੋਂ ਬਾਅਦ ਉਹਨਾਂ ਨੂੰ ਤਾਂ ਨਹੀਂ ਪਤਾ ਪਾਕਿਸਤਾਨ ਚਲ ਕੇ ਕਿੱਥੇ ਹੈ ਤੇ ਕਿੱਥੇ। ਅੱਛਾ ਇਹਨਾਂ ਨੂੰ ਫਿਰ ਜਦੋਂ ਮਿਸਾਲ ਦੇ ਤੌਰ ਤੇ ਆਮਦੋਰਫਤ ਸ਼ੁਰੂ ਹੋ ਗਈ, ਸਕੂਨ ਹੋ ਗਿਆ, ਹਾਂਜੀ। ਇਹਨਾਂ ਨੇ ਫਿਰ ਆਪਣੇ ਭਾਈ ਨੂੰ ਚਿੱਠੀ ਲਿਖੀ। ਅੱਛਾ ਇੱਕ ਲਿਖੀ, ਦੋ ਲਿਖੀਆਂ, ਤਿੰਨ ਲਿਖੀਆਂ ਚਿੱਠੀਆਂ। ਜਦੋਂ ਉਹਨਾਂ ਨੂੰ ਚਿੱਠੀ ਮਿਲੀ ਹੈ ਨਾ, ਹਾਂਜੀ। ਫਿਰ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਭਾਈ ਤੇ ਸਾਡੀ ਭੈਣ ਹਯਾਤ ਹੈ। ਅੱਛਾ ਜ਼ਿੰਦਾ, ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਹੈ ਕਿ ਉਹ ਕਿੱਥੇ ਹੈ, ਨਾ ਇਹਨਾਂ ਨੂੰ ਪਤਾ ਸੀ ਸਾਡਾ ਭਾਈ ਕਿੱਥੇ ਹੈ। ਇਹਨਾਂ ਨੇ ਬਾਈ ਚਾਂਸ ਲਿਖੀ ਨਾ, ਉੱਥੇ ਇੱਕ ਜਿਹੜਾ ਮੋਚੀ ਜੀ ਨੇ ਆਪਣੇ ਖਾਨਦਾਨ ਸਾਰਾ, ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਹਾਂਜੀ। ਮਾਰਿਆ। ਉਹ ਸਿਰਫ ਮਾਰਿਆ ਇਸ ਵਾਸਤੇ ਹੀ ਬਜ਼ੁਰਗ ਦੱਸਦੇ ਸਨ ਕਿ ਉੱਥੇ ਜਿਹੜੇ ਸਨ ਨੌਜਵਾਨ ਮੁੰਡੇ, ਉਹਨਾਂ ਨੂੰ ਮਾਰਦੇ ਸਨ। ਜਿਹੜੀਆਂ ਨੌਜਵਾਨ ਕੁੜੀਆਂ ਸੀ ਉਹਨਾਂ ਨੂੰ ਗੱਡੀਆਂ 'ਚ ਬਹਾ ਕੇ ਲੈ ਜਾਂਦੇ ਸਨ, ਆਪਣੀਆਂ ਇੱਜ਼ਤਾਂ ਪਿੱਛੇ ਮਾਰ। ਆਪਣੀਆਂ ਇੱਜ਼ਤਾਂ ਦੀ ਖਾਤਰ ਇਹਨਾਂ ਨੇ ਫਿਰ ਜਿਹੜੇ ਸਨ ਆਪਣੀਆਂ ਬੱਚੀਆਂ ਨੂੰ ਜ਼ਿਬਾ ਕਰ ਦਿੱਤਾ ਸੀ ਤਾਂ ਕਿ ਇਹਨਾਂ ਦੇ ਨਾਲ ਕੋਈ ਜ਼ਿਆਦਤੀ ਨਾ ਹੋਵੇ। ਉਹ ਫਿਰ ਜਦੋਂ ਸਾਡੇ ਤਾਏ ਨੂੰ ਪਤਾ ਲੱਗਾ ਨਾ ਹਾਂਜੀ ਕਿ ਮੇਰਾ ਭਰਾ ਵੀ ਹਯਾਤ, ਮੇਰੀ ਭੈਣ ਵੀ ਹਯਾਤ, ਤਾਂ ਉਹਨਾਂ ਨੇ ਫਿਰ ਇਹਨਾਂ ਨੇ ਚਿੱਠੀ ਦਾ ਜਵਾਬ ਦਿੱਤਾ। ਅੱਛਾ। ਫਿਰ ਇਹਨਾਂ ਦੀਆਂ ਚਿੱਠੀਆਂ ਆਪਸ ਵਿੱਚ ਆਉਣ ਜਾਣ ਲੱਗ ਪਈਆਂ ਇੱਕ ਦੂਜੇ ਨੂੰ, ਤੇ ਮਤਲਬ ਉਹ ਚਿੱਠੀਆਂ ਕੋਈ ਪਈਆਂ ਨੇ? ਹਾਂਜੀ ਚਿੱਠੀਆਂ ਕੋਈ ਚਿੱਠੀਆਂ ਪਈਆਂ ਨੇ, ਲੇਕਿਨ ਉਹਨੂੰ ਲੱਭਣੀਆਂ ਪੈਣੀਆਂ। ਚਿੱਠੀਆਂ ਤਾਂ ਮੇਰੇ ਕੋਲ ਸਾਰੀਆਂ ਸਾਂਭ ਕੇ ਰੱਖੀਆਂ, ਬਲਕਿ ਉਹਨਾਂ ਦੀਆਂ ਤਸਵੀਰਾਂ, ਹਰ ਚੀਜ਼ ਮੈਂ ਸਾਂਭ ਕੇ ਰੱਖੀ ਹੋਈ ਹੈ। ਅੱਛਾ। ਕੋਈ ਚੀਜ਼ ਮੈਂ ਤੁਹਾਨੂੰ ਇਹਦੇ ਵਿਖਾਉਣ ਲੱਗਾ ਸੀ ਹਾਂਜੀ ਕਿ ਇਹ ਵੇਖੋ ਨਾ, ਮੈਂ ਸੰਨ 1972 ਦੇ ਵਿੱਚ ਮੈਟ੍ਰਿਕ ਪਾਸ ਕੀਤਾ, 48 ਸਾਲ ਹੋ ਗਏ ਨੇ। ਇਹ ਮੇਰੀ ਸਾਇੰਸ ਦੀ ਕਾਪੀ ਹਜੇ ਤੱਕ ਮਾਸ਼ਾਅੱਲਾ, ਇਹਨੂੰ ਕੋਈ ਵਰਕਾ ਵੇਖੋ ਨਾ, ਉਸੇ ਤਰ੍ਹਾਂ ਹਜੇ ਤੱਕ ਭੰਨ ਨਹੀਂ ਪੈਣ ਦਿੱਤਾ। ਤੁਸੀਂ ਇਹ ਸੰਭਾਲ ਮੇਰੇ ਹੱਥ ਕੇ ਰੱਖੀਆਂ। ਯਾਨੀ ਇਹ ਮੇਰੀਆਂ ਮੈਟ੍ਰਿਕ ਦੀਆਂ 48 ਸਾਲ ਹੋ ਗਏ, ਇੱਕ ਕਾਪੀ ਅਜੇ ਤੱਕ ਸਾਂਭ ਕੇ ਰੱਖੀ ਹੈ। ਇਹ ਮੈਂ ਜਿਹੜੀਆਂ ਕਿਤਾਬਾਂ ਜਿਹੜੇ ਸਾਡੇ ਬਜ਼ੁਰਗ ਉਹਦੇ ਨਾਨਾ ਜੀ ਲੈ ਕੇ ਆਏ ਸੀ ਆ ਇੰਡੀਆ ਦੇ ਵਿੱਚੋਂ, ਇਹ ਇੰਡੀਆ ਚੋਂ ਕਿਤਾਬ ਲੈ ਕੇ ਆਏ ਸਨ। ਇਹ ਵੇਖੋ ਇਹਦੀ ਹਾਲਤ ਕੀ ਹੈ। ਇਹ ਸਾਡੇ ਨਾਨਾ ਜੀ ਉਦੋਂ ਲੈ ਕੇ ਆਏ, ਪੜ੍ਹਦੇ ਹੁੰਦੇ ਸਨ। ਵੇਖੋ ਅੱਛਾ। ਉਹਨਾਂ ਦੀ ਹਾਲਤ ਵੇਖੋ, ਯਾਨੀ ਵਰਕੇ ਭੁਰਨ ਡਏ ਨੇ। 70 ਸਾਲ ਹੋ ਗਏ ਨੇ ਕਿਤਾਬ ਲੈ ਕੇ ਆਏ ਸੀ, ਅਜੇ ਤੱਕ ਮੇਰੇ ਕੋਲ ਉਸੇ ਤਰ੍ਹਾਂ ਮਹਿਫੂਜ਼ ਹੈ। ਵਾਹ ਜੀ ਵਾਹ। ਇੰਡੀਆ ਦੀ ਹੈ ਬਣੀ ਹੈ ਕਿਤਾਬ। ਤਫਸੀਰ ਮੁਹੰਮਦੀ ਮੰਜ਼ਲ ਅਵਰ। ਹਾਂਜੀ। ਅੱਛਾ ਇਹ ਤੁਹਾਡੇ ਨਾਨਾ ਜੀ ਲੈ ਕੇ ਆਏ। ਇਹ ਮੈਂ ਆਪਣੀ ਸਟੋਰੀ ਜਦੋਂ ਪੈਦਾ ਹੋਇਆ ਸੀ ਉਹ ਤੋਂ ਲਿਖਣੀ ਸ਼ੁਰੂ ਕੀਤੀ ਹੈ। ਇਹ ਮੇਰੇ ਕੋਲ ਮੁਕੰਮਲ ਹੈ। ਅੱਜ ਕਿਹੜਾ ਬੰਦਾ ਆਇਆ ਤੇ ਅੱਜ ਕਿਹੜੇ ਬੰਦੇ ਕੋਲ ਮੈਂ ਗਿਆ ਸੀ, ਉਹਦੀ ਮੁਕੰਮਲ ਦਾਸਤਾਨ ਵਿੱਚ ਲਿਖੀ ਹੁੰਦੀ ਹੈ ਹਰ ਤਰੀਕ ਦੀ। ਯਾਨੀ ਜੰਮਣ ਤੋਂ ਲਾ ਕੇ ਅੱਜ ਤੱਕ ਮੇਰੇ ਕੋਲ ਮੁਕੰਮਲ ਬਾਇਓਡਾਟਾ ਹੈ। ਕਿਸ ਬੰਦੇ ਨੇ ਮੈਨੂੰ ਚਿੱਠੀ ਲਿਖੀ, ਕਦੋਂ ਲਿਖੀ ਹੈ, ਇਹ ਵੇਖੋ ਇਸ ਤਰੀਕ ਨੂੰ ਚਿੱਠੀ ਲਿਖੀ, ਇਸ ਤਰੀਕ ਨੂੰ ਜਵਾਬ ਦਿੱਤਾ। ਇਹ ਉਦੋਂ ਦਾ, ਅੱਜ ਤੋਂ 30 ਸਾਲ 40 ਸਾਲ ਪਹਿਲਾਂ ਦਾ ਰਿਕਾਰਡ ਹੈ। ਚਿੱਠੀਆਂ ਨੇ ਅਜੇ ਤੱਕ ਇੰਡੀਆ ਤੋਂ ਆਈਆਂ ਗਈਆਂ, ਸਾਰਾ ਰਿਕਾਰਡ ਇਹ 1981 ਦੀ ਹੈ। 81 ਦੀ ਹੈ, ਅਜੇ ਤੱਕ ਸੰਭਾਲ ਕੇ ਰੱਖੀ ਹੈ। ਵਾਹ ਜੀ ਵਾਹ। ਜਿਹੜੀ ਸਭ ਤੋਂ ਵੱਡੀ ਤੁਹਾਨੂੰ ਖੁਸ਼ਖਬਰੀ ਸੁਣਾਉਣੀ ਹੈ ਨਾ, ਅੱਜ ਤੱਕ ਇੰਜ ਹੋਇਆ ਨਹੀਂ। ਹਾਂਜੀ। ਅਸੀਂ 72 ਦੇ ਵਿੱਚ ਮੈਟ੍ਰਿਕ ਪਾਸ ਕੀਤਾ, ਗਵਰਨਮੈਂਟ ਹਾਈ ਸਕੂਲ ਨੰਬਰ 1 ਦੇ ਵਿੱਚ। ਅੱਛਾ। 48 ਸਾਲ ਹੋ ਗਏ ਨੇ। ਅੱਜ ਭੈਣ ਭਰਾ ਨਹੀਂ ਮਿਲਦੇ। ਹਾਂਜੀ। ਸਾਡੇ ਜਿੰਨੇ ਕਲਾਸ ਫੈਲੋ ਨੇ ਹਰ ਸਾਲ ਫਰਵਰੀ ਦੇ ਵਿੱਚ ਇਕੱਠੇ ਹੁੰਦੇ ਆ। ਅੱਛਾ। ਜਿਹੜੇ ਸਾਨੂੰ ਮਾਸਟਰ ਪੜਾਉਂਦੇ ਸੀ ਉਹ ਵੀ ਇਕੱਠੇ ਹੁੰਦੇ ਨੇ ਹਰ ਸਾਲ। ਇਹ ਕਿ ਕਰੋਨਾ ਵਾਲੇ ਨੇ ਸਾਨੂੰ ਇਕੱਠਿਆਂ ਨਹੀਂ ਹੋਣ ਦਿੱਤਾ, ਵਰਨਾ ਅਸੀਂ ਹਰ ਸਾਲ ਜਿੰਨੇ ਵੀ ਆਏ ਨਾ 40-50 ਦੇ ਲਾਗੇ, 47-48 ਇੰਨੇ ਬੰਦੇ ਹੁੰਦੇ ਨੇ ਸਾਡੇ। ਅੱਛਾ ਇਕੱਠੇ ਹੁੰਦੇ ਹੋ? ਅਸੀਂ ਇਕੱਠੇ ਹੁੰਦੇ, ਇੱਕ ਦੂਜੇ ਦਾ ਮੂੰਹ ਵੇਖਨੇ, ਕਿਸੇ ਦਾ ਕੰਨ ਲੱਗਾ, ਕੋਈ ਬੇੜੇ ਵੱਡੇ ਤੋਂ ਵੱਡਾ ਵੀ ਅਫਸਰ ਤੇ ਛੋਟੇ ਛੋਟਾ ਮਸਵਾਕ ਵੇਚਣ ਵਾਲਾ ਵੀ ਜਿਹੜਾ ਨਾ, ਉਹ ਸਾਡੇ ਉਸ ਇੱਕ ਦੂਜੇ ਨੂੰ ਵੇਖ ਕੇ ਖੁਸ਼ ਹੁੰਦੇ ਆ। ਤੇ ਬਹੁਤ ਅੱਛਾ ਇੰਤਜ਼ਾਮ ਖਾਣ ਪੀਣ ਦਾ ਹੁੰਦਾ, ਜਿੱਥੇ ਜਿੱਥੇ ਵੀ ਹੈ। ਲੰਡਨ ਉਹ ਵੀ ਆਉਂਦੇ ਨੇ, ਕਰਾਚੀ ਉਹ ਵੀ ਆਉਂਦੇ ਨੇ, ਇਸਲਾਮਾਬਾਦ ਉਹ ਵੀ ਆਉਂਦੇ ਨੇ, ਸਾਰੇ ਇਕੱਠੇ ਹੋ ਕੇ। ਮਤਲਬ ਉਹ ਜਿਹੜੇ ਕਲਾਸ ਫੈਲੋ ਦੀ ਦੋਸਤੀ ਅੱਜ ਵੀ ਚੱਲਦੀ ਹੈ? ਅੱਜ ਵੀ ਚੱਲਦੀ। ਇਹਨਾਂ ਨੂੰ ਵੇਖ ਕੇ ਸਾਡੇ ਬੇਟੇ ਨੇ ਕਜ਼ਨ ਗਰੁੱਪ ਬਣਾਇਆ। ਯਾਨੀ ਮੇਰੇ ਜਿੰਨੇ ਭਰਾ ਨੇ, ਮੇਰੀਆਂ ਜਿੰਨੀਆਂ ਭੈਣਾਂ ਨੇ, ਜਿੰਨੀਆਂ ਮੇਰੀਆਂ ਕਜ਼ਨ ਨੇ, ਜਿੰਨੀਆਂ ਮੇਰੀਆਂ ਕਜ਼ਨਾਂ ਨੇ, ਉਹਨਾਂ ਨੇ ਨੌਜਵਾਨ ਮੁੰਡੇ 27 ਨੇ ਇਸ ਵਕਤ। ਅੱਛਾ। ਹਰ ਮਹੀਨੇ ਤਨਖਾਹ ਮਿਲਦੀ, ਉਹ ਨਾ ਦੇਗ ਲਾ ਕੇ ਪਾਰਟੀ ਕਰਦਾ। 27 ਇਕੱਠੇ ਉੱਥੇ ਹੁੰਦੇ ਨੇ। ਇਹ ਬੜੀ ਵੱਡੀ ਗੱਲ ਹੈ। ਬੜਾ। ਅੱਜ 2 ਭਰਾ ਹੁਣ ਤੋਂ ਨਹੀਂ ਮਿਲਦੇ ਹੈਗੇ, ਲੇਕਿਨ ਉਹ ਕਜ਼ਨ ਨੌਜਵਾਨ 20, 22, 23, 24 ਸਾਲ ਦੇ ਅੱਜ ਵੀ ਫੈਸਲਾਬਾਦ 'ਚ ਇਕੱਠੇ ਹੁੰਦੇ ਆ ਤੇ ਇਕੱਠੇ ਹੋ ਕੇ ਪਾਰਟੀ ਕਰਦੇ ਤੇ ਕਿਤੇ ਉਸ ਨੂੰ ਵੇਖ ਕੇ ਖੁਸ਼ ਹੁੰਦੇ ਨੇ। ਲੇਕਿਨ ਜੀ ਮੈਂ ਤੁਹਾਡੀ ਇੱਕ ਗੱਲ ਕੱਟਾਂਗਾ ਕਿ ਤੁਸੀਂ ਲੋਕ ਆਪਣੇ ਯਾਰਾਂ ਨੂੰ ਮਿਲਦੇ ਹੋ, ਉਹ ਆਪਣੇ ਕਦਰਾਂ ਨੂੰ ਮਿਲਦੇ। ਇਹ ਬਜ਼ੁਰਗ ਬੈਠੇ ਜਿਹੜੇ ਆਪਣੇ ਭਰਾ ਨੂੰ ਨਹੀਂ ਮਿਲ ਸਕੇ ਦੁਬਾਰਾ ਸਹੀ ਤਰ੍ਹਾਂ, ਇਕੱਠੇ ਰਹਿਣ। ਇਹਨਾਂ ਦਾ ਵੀ ਦਿਲ ਕਰਦਾ ਹੀ ਹੋਣਾ ਕਿ ਵੀ ਅਸੀਂ, ਸਾਡੀ ਵੀ ਫੈਮਿਲੀ ਇਕੱਠੀ ਰਹਿੰਦੀ। ਉਹਦੀ ਵਜ੍ਹਾ ਇਹ ਹੈ ਕਿ ਉਹਦੇ ਬੱਚੇ ਜਿਹੜੇ ਸਨ ਅੱਛੇ, ਉਹਦੇ ਤੇ ਅੱਛੇ ਕੰਮ ਤੇ ਮਤਲਬ ਉਹ ਵੀਜ਼ੇ ਬਾਹਰ ਲਵਾ ਕੇ ਭੇਜਦੇ ਸਨ, ਤੇ ਉਹਨਾਂ ਦਾ ਕੰਮ ਅੱਛਾ ਸੀ, ਉਹਨਾਂ ਕੋਲ ਸਰਮਾਇਆ ਸੀ, ਉਹ ਆ ਜਾਂਦੇ ਸਨ। ਵਾਲਦ ਸਾਹਿਬ ਖੱਡੀ ਬੁੰਦੇ ਰਹੇ। ਤੇ ਮੈਂ ਜਦੋਂ ਮੈਟ੍ਰਿਕ ਪਾਸ ਕੀਤਾ ਨਾ,
ਯਕੀਨ ਕਰੋ ਉਦੋਂ ਕਮੇਟੀ ਦੇ ਖੰਭੇ ਲੱਗੇ ਹੁੰਦੇ, ਉਹਦੇ ਥੱਲੇ ਬਹਿ ਕੇ ਮੈਂ ਪੜ੍ਹਦਾ ਹੀ, ਘਰਾਂ 'ਚ ਲਾਈਟ ਨਹੀਂ ਸੀ ਹੁੰਦੀ। ਮੈਂ ਰਾਤ ਨੂੰ ਜਾ ਕੇ ਮਸ਼ੀਨ ਦੇ ਵਿੱਚ ਮੂੰਜੀ ਸਿੱਟਦਾ ਹੁੰਦਾ ਜਿੱਥੇ ਚੌਲ, ਉਹਦੀ ਮਜ਼ਦੂਰੀ ਲੈਣੀ। ਫਿਰ ਮੈਂ ਫਲ ਵੇਚਣੇ, ਅਖਬਾਰਾਂ ਵੇਚਣੀਆਂ, ਉਹਨਾਂ ਨੂੰ ਵੇਚ ਕੇ ਘਰ ਦਾ ਵੀ ਗੁਜ਼ਾਰਾ ਕਰਦਾ ਰਿਹਾ ਤੇ ਆਪਣੀ ਫੀਸ ਵੀ ਭਰਦਾ ਰਿਹਾ। ਸਾਰੇ ਭਾਈਆਂ ਨੂੰ ਵੀ ਮੈਂ ਪਾਲਿਆ, ਉਹਨਾਂ ਨੂੰ ਵੀ ਜਵਾਨ ਕੀਤਾ, ਉਹਨਾਂ ਦੇ ਵਿਆਹ ਕੀਤੇ। ਸਾਡੇ ਆਪਣੇ ਵਸਾਇਲ ਹੀ ਇੰਨੇ ਸਨ ਕਿ ਜਿੰਨਾ ਅਸੀਂ ਮਸਾਂ ਖਾ ਸਕਦੇ। ਇਸ ਵਾਸਤੇ ਨਾ ਅਸੀਂ ਵਾਲਦ ਸਾਹਿਬ ਨੂੰ ਭੇਜ ਸਕੇ ਤੇ ਨਾ ਕਰ ਸਕੇ। ਮੈਟ੍ਰਿਕ ਤੋਂ ਫੌਰਨ ਬਾਅਦ ਮੈਂ ਖੜਾ ਸੀ ਪਿੰਡ ਛੱਡ ਪਾ ਕੇ, ਇੱਕ ਬੰਦਾ ਆਇਆ, ਉਹਦੀ ਵਾਲਦਾ ਕੋਲ ਸੀ ਕੁਰਾਨੇ ਪਾਕ ਪੜ੍ਹਦੇ ਸੀ, ਉਹਨੇ ਮੈਨੂੰ ਜਾ ਕੇ ਬੈਂਕ ਲਵਾਤਾ। ਅੱਛਾ। ਜਦੋਂ ਬੈਂਕ ਲਵਾਤਾ ਤੇ ਮੈਂ ਬੈਂਕ 'ਚ ਕੰਮ ਅੱਛਾ ਕੀਤਾ, ਮੇਰੀ ਕਾਰਗਰਦੀ ਅੱਛੀ ਸੀ, ਆਰਜ਼ੀ ਭਰਤੀ ਹੋਈ ਸੀ। ਮੈਂ ਫਿਰ ਬੈਂਕ ਦੇ ਵਿੱਚ 30 ਸਾਲ ਰਿਹਾ, 30 ਸਾਲ ਮੁਲਾਜ਼ਮਤ ਕੀਤੀ ਹੈ। ਉਸ ਤੋਂ ਬਾਅਦ ਫਿਰ ਰਿਟਾਇਰਮੈਂਟ ਹੋਈ ਹੈ, ਫਿਰ ਇਹਨਾਂ ਨੂੰ ਉਮਰਾ ਕਰਵਾਇਆ, ਸਾਰਾ ਕੁਝ ਕਰਾਇਆ। ਉਸ ਤੋਂ ਬਾਅਦ ਸਾਡੇ ਕੋਲ ਹਾਲਾਤ ਬਣੇ, ਮਕਾਨ ਬਣਾਇਆ, ਇੱਥੇ ਭਰਾਵਾਂ ਨੂੰ ਪਾਲਿਆ, ਇੱਥੇ ਸਾਰਿਆਂ ਨੂੰ ਹੁਣ ਆਣ ਕੇ ਮਕਾਨ ਆਪਣੇ ਆਪਣੇ ਬਣਾਏ ਨੇ। ਲੇਕਿਨ ਅਸੀਂ ਮਕਾਨ ਜਿੱਥੇ ਜੈਂਟ ਹੀ ਰਹਿੰਦੇ ਹੁੰਦੇ ਸਨ। ਇਹ ਸਾਡੇ ਮਾਲੀ ਹਾਲਾਤ ਦੀ ਵਜ੍ਹਾ ਤੋਂ ਅਸੀਂ ਵਾਲਦ ਸਾਹਿਬ ਨੂੰ, ਜਦੋਂ ਮੈਂ ਪੈਦਾ ਹੋਇਆ ਸੀ ਨਾ 6 ਮਹੀਨੇ ਦਾ ਸੀ, ਉਦੋਂ ਵਾਲਦ ਸਾਹਿਬ ਇੰਡੀਆ ਗਿਆ ਸੀ। ਅੱਛਾ ਅੱਛਾ। ਉਸ ਤੋਂ ਬਾਅਦ ਫਿਰ ਇੰਦਰਾ ਗਾਂਧੀ ਜਦੋਂ ਮਾਰੀ, ਉਦੋਂ ਵੀਜ਼ੇ ਬੰਦ ਹੋ ਗਏ ਸਾਡੇ। ਨਾਨੇ ਦੇ ਨਾਨੀ ਨਾ ਜਦੋਂ ਇੰਡੀਆ ਗਾਂਧੀ ਮਰੀ ਹੈ ਨਾ, ਉਹ ਤੋਂ 6 ਮਹੀਨੇ ਪਹਿਲਾਂ ਸਾਡੇ ਸਾਰਿਆਂ ਦੇ ਪਾਸਪੋਰਟ ਬਣੇ ਹੋਏ ਸਨ। ਅੱਛਾ। ਮੇਰਾ ਵੀ ਪਾਸਪੋਰਟ ਬਣਿਆ ਸੀ, ਅੱਬਾ ਜੀ ਦਾ ਵੀ ਬਣਿਆ ਸੀ, ਅੰਮੀ ਦਾ ਵੀ ਬਣਿਆ, ਨਾਨਾ ਨਾਨੀ ਦਾ ਬਣਿਆ ਸੀ। ਅਸੀਂ 7 ਬੰਦੇ ਤਿਆਰ ਤਾਂ ਇੰਡੀਆ ਜਾਣ ਵਾਸਤੇ। ਅੱਗੇ ਇੰਦਰਾ ਗਾਂਧੀ ਮਰਦਿਆਂ ਸਾਰੇ ਵੀਜ਼ੇ ਬੰਦ ਹੋ ਗਏ। ਉਸ ਤੋਂ ਬਾਅਦ ਅੱਜ ਤੱਕ ਵੀਜ਼ੇ ਨਹੀਂ ਖੁੱਲੇ। ਅੱਛਾ। ਅਸੀਂ ਜਾ ਸਕਦੇ ਹਾਂ ਕਲਕੱਤਾ, ਬੰਬਈ, ਇੱਥੇ ਜਲੰਧਰ ਨਹੀਂ ਜਾ ਸਕਦੇ। ਇੱਕ ਉੱਧਰੋਂ ਬੰਦਾ ਆ ਸਕਦਾ, ਉਦੋਂ ਬੰਦਾ ਜਿਹੜਾ ਨੂੰ ਪਾਕਿਸਤਾਨ ਆ ਜਾਂਦਾ, ਲੇਕਿਨ ਸਾਨੂੰ ਨਹੀਂ ਜਾਣ ਦਿੱਤੇ। 2-3 ਵਾਰੀ ਟਰਾਈ ਕੀਤੀ ਹੈ, ਲੇਕਿਨ ਨਹੀਂ ਜਾਣ ਦਿੱਤਾ। ਇਸ ਵਾਸਤੇ ਅਸੀਂ ਜਿਹੜਾ ਨਾ ਉੱਥੇ ਨਹੀਂ ਜਾ ਸਕਦੇ। ਮੈਂ ਬੈਂਕ ਮੈਡਮ ਦੇ ਖਲੋਤੇ ਉੱਥੇ ਟਰਾਈ ਕੀਤੀ ਹੈ, ਪਾਸਪੋਰਟ ਬਣੇ ਪਏ ਨੇ ਸਾਡੇ, ਲੇਕਿਨ ਅਸੀਂ ਨਹੀਂ ਜਾ ਸਕੇ। ਤਾਇਆ ਮੇਰੇ ਵਿਆਹ ਤੇ ਆਇਆ, ਭਾਈ ਦੇ ਵਿਆਹ ਤੇ ਆਇਆ। ਅੱਛਾ, ਜਦੋਂ ਤਾਇਆ ਜੀ ਤੁਹਾਡੇ ਵਿਆਹ ਤੇ ਆਏ ਸੀ, ਹਾਂਜੀ, ਤੁਹਾਡੇ ਨਾਲ ਕੋਈ ਬਹਿ ਕੇ ਤੁਸੀਂ ਉਹਨਾਂ ਨੂੰ ਪੁੱਛਿਆ, ਤਾਇਆ ਜੀ ਤੁਸੀਂ ਕਿੱਦਾਂ ਰਹਿੰਦੇ ਆ ਉੱਥੇ, ਜਾਂ ਤੁਹਾਡਾ ਦਿਲ ਨਹੀਂ ਕੀਤਾ ਭਰਾ ਨੂੰ ਇੱਥੇ ਆਉਣ ਨੂੰ? ਤੁਸੀਂ ਦਿਲ ਦੀਆਂ ਗੱਲਾਂ ਪੁੱਛੀਆਂ ਕੋਈ ਉਹਨਾਂ ਕੋਲ? ਦੇਖੋ ਜੀ, ਤਾਇਆ ਜੀ ਜਦੋਂ ਆਉਂਦੇ ਨੇ ਪਾਕਿਸਤਾਨ, ਸਿੱਧੀ ਸਾਡੀ ਗੱਲ ਹੈ, ਚੂਲੇ ਵਾਲੀ ਗੱਲ ਕੋਈ ਨਹੀਂ। ਜਿਵੇਂ ਤੁਹਾਨੂੰ ਦੱਸਿਆ ਨਾ ਕਿ ਸਾਡੀ ਫੈਮਿਲੀ 'ਚ ਇਤਫਾਕ ਹੈ। ਹਾਂਜੀ। ਉਹ ਜਦੋਂ ਇੱਥੇ ਆਉਂਦੇ ਨੇ, ਲੋਕਾਂ ਦੇ ਬਹਿ ਕੇ ਨੇ ਇੱਥੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਨੇ ਵੀ ਇੱਥੇ ਕੀ ਹੁੰਦਾ ਹੈ। ਭਰਾ ਆਪਸ 'ਚੋਂ ਕੋਈ ਕਰਦੇ ਨੇ, ਮੇਰੇ ਭਰਾ ਨੇ ਜੀ ਕੀਤਾ, ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦਾ ਦਿਲ ਨਹੀਂ ਕਰਦਾ ਇੱਥੇ ਰਹਿਣ ਨੂੰ। ਯਾਨੀ ਸਾਡੀਆਂ ਬੇਇਤਫਾਕੀਆਂ, ਇੱਕ ਦੂਜੇ ਨਾਲ ਅਸੀਂ ਤਾਵਨ ਨਹੀਂ ਕਰਦੇ, ਇੱਕ ਦੂਜੇ ਨੂੰ ਖਾਣ ਲੱਗੇ। ਉਹ ਕਹਿੰਦੇ ਸਿੱਖ ਸਾਡੇ ਨਾਲ ਇੰਨਾ ਤਾਵਨ ਕਰਦੇ ਨੇ ਕਿ ਸਾਡਾ ਖਿਆਲ ਰੱਖਦੇ ਨੇ, ਇਹਨਾਂ ਨੂੰ ਖਾਣ ਪੀਣ ਨਾਲ ਕੁਛ ਕਮੀ ਹੈ ਕਿਸੇ ਚੀਜ਼ ਦੀ, ਪੈਨ ਦੀ ਹੈ, ਕੋਈ ਰਿਹਾਇਸ਼ ਦੀ ਕਮੀ ਹੈ। ਇੰਡੀਆ ਜਦੋਂ ਮਤਲਬ 47 'ਚ ਹੋਇਆ ਨਾ ਵਾਕਿਆ, ਇਹ ਤੋਂ ਪਹਿਲਾਂ ਵੀ ਇੰਜ ਸੀ, ਅਮਨ ਹੋਣ ਤੋਂ ਬਾਅਦ ਵੀ ਇੰਜ ਹੀ ਹੈ ਅਜੇ ਤੱਕ। ਹਜੇ ਤੱਕ ਇੱਕ ਹਵਾ ਚੱਲੀ ਸੀ ਨਾ, ਜਿੰਨੇ ਹਵਾ ਦੇ ਵਿੱਚ ਕਈ ਲਪੇਟੇ, ਮੁਸਲਮਾਨ ਵੀ ਸਿੱਖ ਵੀ, ਲੇਕਿਨ ਉਹਨਾਂ ਨੇ ਇੱਕ ਮਤਲਬ ਇਨਸਾਨੀਅਤ ਦੇ ਨਾਤੇ ਦੇ ਨਾਲ ਨਾ ਉਹਨਾਂ ਨੇ ਇਹਨਾਂ ਨਾਲ ਅੱਛਾ ਤਾਵਨ ਕੀਤਾ, ਜਿਹਦੀ ਵਜ੍ਹਾ ਤੋਂ ਉਹਨਾਂ ਦਾ ਇੱਧਰ ਦਿਲ ਨਹੀਂ ਕੀਤਾ ਆਉਣ ਵਾਸਤੇ। ਬਲਕਿ ਜਦੋਂ ਉਹ ਆਏ ਨੇ, ਅਸੀਂ ਹਕੂਮਤ ਦੇ ਨਾਲ ਬਕਾਇਦਾ ਤੌਰ 'ਤੇ ਬਹਿਸ ਕੀਤੀ ਹੈ, ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਸਾਨੂੰ ਕੁਝ ਮਤਲਬ ਉਹਨਾਂ ਦੇ ਤਰੀਕੇਕਾਰ ਦੱਸੇ ਨੇ, ਲੇਕਿਨ ਉਹ ਤਾਇਆ ਜੀ ਕਹਿੰਦਾ ਇੰਨੇ ਸਾਡੇ ਵੱਸ ਦਾ ਰੋਗ ਨਹੀਂ ਹੈ। ਅੱਛਾ, ਕੀ ਕਹਿੰਦਾ ਨਹੀਂ ਰਹਿਣਾ ਸੀ? ਨਹੀਂ, ਉੱਥੇ ਫਿਰ ਕਾਗਜ਼ ਬਣਾ, ਉਹਨੂੰ ਮੇਲ ਇੰਜ ਕਰ, ਉਹ ਜਿਹੜੇ ਵਾਜਬਾਤ ਦੱਸੇ ਨਾ, ਉਸ ਤਰੀਕੇ ਦੇ ਨਾਲ ਫਿਰ ਤਾਇਆ ਜੀ ਜਦੋਂ ਇੱਧਰ ਦੇ ਹਾਲਾਤ ਵੇਖੇ ਨਾ, ਉਹ ਆਂਦੇ ਅਸੀਂ ਉੱਧਰ ਸਕੂਨ ਹੈ, ਉਹ ਇੱਧਰ ਫਿਰ ਨਹੀਂ। ਉਹਨੇ ਤੁਹਾਡੇ ਮੁਲਕ 'ਚ ਬਹੁਤੀ ਆਜ਼ਾਦੀ ਹੈ, ਬਹੁਤੀ ਮਜਾਇਸ਼ੀ ਹੈ, ਇਸ ਵਾਸਤੇ ਉੱਦਾਂ ਰਹਿਣਾ। ਇੱਥੇ ਮਹੀਨੇ ਦਾ ਵੀਜ਼ਾ ਲਵਾ ਕੇ ਉਹਨੇ 20 ਦਿਨਾਂ ਬਾਅਦ ਤੁਰ ਜਾਂਦੇ ਨੇ। ਜਦੋਂ ਵੀ ਆਏ ਮਹੀਨਾ ਵੀਜ਼ਾ ਲਵਾ ਗਏ, ਲੇਕਿਨ ਉਹ 20 ਦਿਨਾਂ ਬਾਅਦ ਜਿਹੜੇ ਨੇ ਵਾਪਸ ਚਲ ਜਾਂਦੇ ਨੇ। ਉੱਥੇ ਕਹਿੰਦੇ ਨੇ ਸਾਡੇ ਨਾਲ ਸਿੱਖ ਬੜਾ ਅੱਛਾ ਤਾਵਨ ਕੇ, ਹਿੰਦੂ ਜਿਹੜੇ ਨੇ ਉਹ ਜ਼ਰਾ ਕੀ ਰੱਖਦੇ ਨੇ, ਲੇਕਿਨ ਸਾਡੇ ਨਾਲ ਜਿਹਨਾਂ ਦਾ ਪਿਆਰ ਮੁਹੱਬਤ ਹੈ ਉਹ ਇੱਦਾਂ ਹੀ ਰਿਹਾ। ਤੇ ਅੱਬਾ ਜੀ ਵੀ ਦੱਸਦੇ ਨੇ, ਉਹਨਾਂ ਸਾਨੂੰ ਕੋਈ ਕਿਸੇ ਕਿਸਮ ਦੀ ਤੰਗੀ ਨਹੀਂ ਆਉਣ ਦਿੱਤੀ। ਜਿਹੜਾ ਬਾਹਰੋਂ ਆਣ ਕੇ ਜੱਥਾ ਪਿਆ ਨਾ, ਉਸ ਜੱਥੇ ਨੇ ਉਹਨਾਂ ਨੂੰ ਕਾਬੂ ਕਰਕੇ, ਮਜਬੂਰ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ। ਹੋਰ ਅਦਰਵਾਈਜ਼ ਇਹਨਾਂ ਨੂੰ ਕੋਈ। ਅੱਛਾ ਬਾਬਾ ਜੀ, ਜਦੋਂ ਤੁਸੀਂ ਇੱਥੋਂ ਆਪਣੇ ਭਰਾ ਨੂੰ ਮਿਲਣ ਗਏ ਹੋ, ਉਦੋਂ ਤੁਸੀਂ ਆਪਣੇ ਪਿੰਡ ਗਏ ਸੀ ਮੁੜ ਕੇ? ਨਹੀਂ, ਉਸੇ ਨਹੀਂ ਆਪਣੇ ਪਿੰਡ 'ਚ ਉੱਥੇ ਘਰ ਹੈਗਾ ਸੀ ਆਪਣਾ ਉਦਾਂ ਹੀ? ਉੱਥੇ ਸਿੱਖ ਆ ਗਏ ਸਨ ਤੇ ਮਸਜਿਦ ਖਲੋਤੀ ਸੀ ਉਸ ਵੇਲੇ? ਹੈ ਸੀ ਪਿੰਡ 'ਚ ਮਸਜਿਦ, ਜਦੋਂ ਤੁਸੀਂ ਕਹਿੰਦੇ ਪਿੰਡ 'ਚ ਮਸਜਿਦ ਹੈ ਸੀ। ਤੇ ਪਿੰਡ ਦੇ ਲੋਕ ਮਿਲੇ ਸੀ ਤੁਹਾਨੂੰ? ਪਿੰਡ ਦੇ ਲੋਕ ਉਹਨੇ ਤੁਹਾਡੀ ਉਮਰ ਦੇ ਜਿਹੜੇ ਬੰਦੇ ਸਨ ਉਹ ਤੁਹਾਡੇ ਨਾਲ ਹੁੰਦਾ? ਚਲੋ ਜੀ, ਠੀਕ ਹੋ ਗਿਆ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।